ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਤੇ ਚਾਨਣਾ ਪਾਵਾਂਗੇ। ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ, ਸਭ ਤੋਂ ਪਹਿਲਾਂ ਜੇਕਰ ਖਬਰ ਤੇ ਆਪਾਂ ਚੱਲੀਏ ਤਾਂ ਐਡਵੋਕੇਟਾਂ ਦਾ ਰੌਲਾ ਹੈ। ਐਡਵੋਕੇਟ ਬਿੱਲ ਖਿਲਾਫ ਵਕੀਲਾਂ ਦਾ ਵਿਰੋਧ ਤੇਜ਼ ਹੋ ਗਿਆ ਜੀ। ਦੇਖੋ ਇਹ ਜਿਹੜਾ ਹੈ ਨਾ, ਇਹਨੂੰ ਕਹਿੰਦੇ ਨੇ ਐਡਵੋਕੇਟ ਅਮੈਂਡਮੈਂਟ ਬਿੱਲ ਜੀ। ਤੇ ਜਦੋਂ ਵੀ ਤੁਹਾਨੂੰ ਪਤਾ ਕਿ ਕੋਈ ਬਿੱਲ ਆਉਂਦਾ ਤੇ ਉਸ ਤੋਂ ਪਹਿਲਾਂ ਉਹਦਾ ਖਰੜਾ ਜਨਤਕ ਕੀਤਾ ਜਾਂਦਾ ਹੈ ਤੇ ਉਹਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਾਇਸ਼ੁਮਾਰੀ ਕਰਵਾਈ ਜਾਂਦੀ ਹੈ ਕਿ ਜਨਤਾ ਉਹਦੇ ਵਿੱਚ ਕੀ ਕੁਝ ਚਾਹੁੰਦੀ ਆ। ਤਾਂ ਹੁਣ ਜਦੋਂ ਖਰੜਾ ਆਉਂਦਾ, ਤੁਹਾਨੂੰ ਪਤਾ ਕਿ ਜਿਹੜਾ ਹੁਣ ਆਪਣਾ ਇੱਥੇ ਸੀਗਾ ਨਵਾਂ ਖੇਤੀ ਖਰੜਾ ਆਇਆ ਸੀਗਾ ਤੇ ਇਹ ਖਰੜਾ ਹੀ ਸੀਗਾ ਨਾ, ਬਿੱਲ ਥੋੜੀ ਸੀਗਾ। ਜੀ ਜੀ ਜੀ। ਤਾਂ ਉਸ ਤੋਂ ਬਾਅਦ ਕਿੰਨਾ ਰੌਲਾ ਪੈ ਗਿਆ ਸੀਗਾ, ਕਿਉਂਕਿ ਉਹ ਬਿੱਲ ਕੀ ਹੋਏਗਾ, ਕਿਹੜੀਆਂ ਚੀਜ਼ਾਂ 'ਚ ਅਮੈਂਡਮੈਂਟ ਹੋਏਗੀ, ਕਿਸ ਤਰ੍ਹਾਂ ਦੇ ਉਹਦੇ ਪ੍ਰਭਾਵ ਹੋਣਗੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਨਤਕ ਹੋ ਜਾਂਦੀਆਂ। ਤਾਂ ਫਿਰ ਜਿਹਦੇ ਨਾਲ ਜੁੜਿਆ ਹੁੰਦਾ ਜੋ ਵੀ ਵਰਗ ਹੈ, ਚਾਹੇ ਕਿਸਾਨੀ ਹੈ, ਐਡਵੋਕੇਸੀ ਹੈ, ਜਿਹਦੇ ਨਾਲ ਵੀ ਉਹ ਜੁੜਿਆ ਹੁੰਦਾ ਉਸਨੂੰ ਪਤਾ ਲੱਗ ਜਾਂਦਾ ਕਿ ਜਿਵੇਂ ਨਾ ਬਾਪੂ ਤੂੰ ਤਾਂ ਸਿਹਤ ਕੇ ਲਈ ਹਾਨੀਕਾਰਕ ਹੈ, ਤਾਂ ਪਤਾ ਲੱਗ ਜਾਂਦਾ ਵੀ ਕਿਹਦੇ ਵਾਸਤੇ ਕਿੰਨਾ ਕੁ ਹਾਨੀਕਾਰਕ ਆ। ਲਿਹਾਜ਼ਾ ਜਿਹੜਾ ਐਡਵੋਕੇਟ ਅਮੈਂਡਮੈਂਟ ਬਿੱਲ ਹੈ, ਮੈਂ ਕਹਾਂ ਇਮਾਨਦਾਰੀ ਨਾਲ ਕਿ ਮੈਂ ਖਰੜਾ ਹਾਲੇ ਪੜ੍ਹਿਆ ਨਹੀਂ, ਪੜੂੰਗਾ ਜ਼ਰੂਰ ਜਦੋਂ ਵੀ ਹੁਣ ਵੀਕਐਂਡ ਤੇ ਟਾਈਮ ਲੱਗੇਗਾ ਮੈਂ ਜ਼ਰੂਰ ਪੜੂੰਗਾ। ਪਰ ਮੈਂ ਮੁੱਢਲੇ ਤੌਰ ਤੇ ਇੱਕ ਸਿਆਣੇ ਇਸ ਕਿੱਤੇ ਦੇ ਨਾਲ ਜੁੜੇ ਵਿਅਕਤੀ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਇਹ ਬਿਲਕੁਲ ਠੀਕ ਵੈਸਾ ਹੀ ਹੈ ਜਿਵੇਂ ਅੱਗੇ ਇਹਨਾਂ ਨੇ ਲੇਬਰ ਕੋਡ ਲਿਆ ਕੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਜੋ ਲੇਬਰ ਯੂਨੀਅਨਾਂ ਸੀਗੀਆਂ ਉਹਨਾਂ ਦੇ ਅਧਿਕਾਰ ਖਤਮ ਕਰ ਦਿੱਤੇ। ਕਿਉਂਕਿ ਦੇਖੋ ਇਹ ਸਿੱਧੇ ਤੌਰ ਤੇ ਤਾਂ ਕਈ ਐਸੇ ਮਾਮਲੇ ਆ ਨਾ, ਜਿਵੇਂ ਹੁਣ ਪੰਜਾਬ ਦੇ ਵਿੱਚ ਬਈ ਲੇਬਰ ਕੋਡ ਲੈ ਆਉਂਦਾ, ਜਿਵੇਂ ਮਤਲਬ ਕਿ ਉਹ ਕੀ ਹੁੰਦਾ ਕਿ ਕੋਈ ਰਾਜ ਲਾਗੂ ਕਰਨਾ ਚਾਹੁੰਦਾ ਹੈ ਤੇ ਕਰ ਸਕਦਾ ਹੈ, ਕੋਈ ਨਹੀਂ ਕਰਨਾ ਚਾਹੁੰਦਾ ਤੇ ਨਾ ਕਰੇ ਜੀ। ਪਰ ਇਹਨਾਂ ਦੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਤਾਂ ਕਰ ਲੈਣਾ ਨਾ ਅਡਾਪਟ ਉਸਨੂੰ। ਤਾਂ ਕੁਝ ਰਾਜਾਂ ਦੇ ਵਿੱਚ ਇਸ ਤਰ੍ਹਾਂ ਹੋ ਗਿਆ। ਤਾਂ ਉਹਦੇ ਚ ਕੀ ਹੈ ਕਿ ਜਿਵੇਂ ਮਜ਼ਦੂਰ ਹੈ, ਉਹਨੂੰ ਇੱਕ ਸਿੰਪਲੀ ਆਪਾਂ ਸਮਝੀਏ ਕਿ ਮਜ਼ਦੂਰ ਹੈ ਜਿਹੜਾ, ਉਹਦੇ ਕੋਲ ਜੋ ਇੱਕ ਆਪਣਾ ਅਧਿਕਾਰ ਹੁੰਦਾ ਹੜਤਾਲ ਦਾ ਜਾਂ ਉਹ ਆਪਣੀ ਯੂਨੀਅਨ ਬਣਾਉਂਦਾ ਹੈ, ਠੀਕ ਹੈ ਨਾ ਜੀ, ਉਸ ਚੀਜ਼ ਨੂੰ ਕਮਜ਼ੋਰ ਕਰ ਦਿੱਤਾ ਗਿਆ। ਤਾਂ ਬਿਲਕੁਲ ਇਹ ਵੈਸਾ ਹੀ ਹੈ। ਤਾਂ ਹੁਣ ਕਿਵੇਂ ਆ, ਇਹਦੀ ਇੱਕ ਮਿਸਾਲ ਮੈਂ ਲੱਭੀ ਕਿ ਦੇਖੋ ਐਡਵੋਕੇਟਾਂ ਨੂੰ ਕਿਹਾ ਗਿਆ ਕਿ ਤੁਸੀਂ ਕੋਰਟ ਟਾਈਮ ਦੇ ਵਿੱਚ ਹੜਤਾਲ ਨਹੀਂ ਕਰ ਸਕਦੇ ਤੇ ਵਕੀਲਾਂ ਕੋਲ ਸਭ ਤੋਂ ਵੱਡਾ ਹਥਿਆਰ ਹੀ ਹੜਤਾਲ ਹੈ, ਵੀ ਮਤਲਬ ਕਿ ਤੁਸੀਂ ਵਰਕ ਆਫ ਨਹੀਂ ਲੈ ਸਕਦੇ। ਪਰ ਹੁਣ ਤੁਸੀਂ ਦੇਖੋ ਕਿ ਜੇ 5 ਵਜੇ ਅਦਾਲਤਾਂ ਬੰਦ ਹੋਣ ਤੋਂ ਬਾਅਦ ਵਕੀਲ ਜੇ ਰੌਲਾ ਪਾਈ ਜਾਣਗੇ ਤੇ ਉਸ ਗੱਲ ਦਾ ਫਾਇਦਾ ਕਿਸ ਨੂੰ ਹੈ। ਮਤਲਬ ਕਿ ਇੱਕ ਛੋਟੀ ਜਿਹੀ ਮਿਸਾਲ ਦਿੱਤੀ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਵੇਲੇ ਵਕੀਲਾਂ ਨੂੰ ਜੱਚ ਰਹੀਆਂ ਨੇ। ਉਹਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਲਈ ਇਹ ਬਿਲਕੁਲ ਔਖਾ ਕਰਨ ਵਾਲਾ ਮਸਲਾ ਹੋਏਗਾ। ਸੋ ਲਿਹਾਜ਼ਾ ਰੋਣੀਕੋਟ ਦੇ ਵਕੀਲ ਐਸੋਸੀਏਸ਼ਨ ਨੇ ਵੀ ਮੇਰੇ ਖਿਆਲ ਦੇ ਨਾਲ ਅੱਜ ਰੋਕ ਦਿੱਤਾ ਸੀਗਾ। ਹੋਰ ਵੀ ਵਕੀਲਾਂ ਦੇ ਜਿਹੜੇ ਸੰਗਠਨ ਆ ਉਹਨਾਂ ਨੇ ਇਹ ਸੋਮਵਾਰ ਤੋਂ ਸ਼ੁਰੂ ਹੋਈ ਜਿਹੜੀ ਸਟ੍ਰਾਈਕ ਹੈ ਕਿ ਸ਼ੁੱਕਰ ਸ਼ਨੀਵਾਰ ਤੱਕ ਯਾਨੀ ਜਾਰੀ ਰਹੇਗੀ। ਤਾਂ ਤਾਲਮੇਲ ਕਮੇਟੀ ਦੇ ਜਿਹੜੇ ਚੇਅਰਮੈਨ ਆ ਜਗਦੀਪ ਵਤਸ ਅਤੇ ਸਕੱਤਰ ਜਨਰਲ ਅਤੁਲ ਕੁਮਾਰ ਸ਼ਰਮਾ, ਤਾਂ ਉਹਨਾਂ ਨੇ ਇੱਕ ਮਤਾ ਜਾਰੀ ਕਰਕੇ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਕਿ 20 ਫਰਵਰੀ ਨੂੰ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀਗਾ ਕਿ ਪ੍ਰਸਤਾਵਿਤ ਬੇਇਨਸਾਫੀ, ਅਨੁਚਿਤ ਅਤੇ ਪੱਖਪਾਤੀ ਵਕੀਲ ਸੋਧ ਬਿੱਲ 2025 ਵਿਰੁੱਧ ਵਕੀਲਾਂ ਦੀ ਹੜਤਾਲ 21 ਅਤੇ 22 ਫਰਵਰੀ ਨੂੰ ਵੀ ਜਾਰੀ ਰਹੂਗੀ। ਵਕੀਲਾਂ ਦਾ ਕਹਿਣਾ ਹੈ ਕਿ ਇਸ ਨਾਲ ਸਾਰੇ ਰਾਜਾਂ ਦੀਆਂ ਬਾਰ ਕਾਉਂਸਲਾਂ ਤੇ ਵਕੀਲ ਸੰਗਠਨਾਂ ਦੀ ਖੁਦ ਮੁਖਤਿਆਰੀ ਸਿੱਧੇ ਤੌਰ ਤੇ ਪ੍ਰਭਾਵਿਤ ਹੋਏਗੀ। ਮਤਲਬ ਇਸ ਪ੍ਰੈਸ ਨੋਟ ਦੇ ਆਪਾਂ ਜੇ ਇਸ ਅੰਸ਼ ਨੂੰ ਵੀ ਵਿਚਾਰੀਏ ਤਾਂ ਉਹਦੇ ਵਿੱਚ ਵੀ ਉਹ ਕਹਿ ਰਹੇ ਆ ਕਿ ਸਿੱਧੇ ਤੌਰ ਤੇ ਜੋ ਬਾਰ ਕਾਉਂਸਲਾਂ ਹੁੰਦੀਆਂ, ਵਕੀਲ ਸੰਗਠਨ, ਮਤਲਬ ਕਿ ਜੋ ਵਕੀਲਾਂ ਦੀਆਂ ਜਥੇਬੰਦੀਆਂ ਹੈ, ਕਿ ਉਹਨਾਂ ਦੀ ਜਿਹੜੀ ਖੁਦ ਮੁਖਤਿਆਰੀ ਹੈ ਉਹੀ ਖਤਰੇ 'ਚ ਪੈ ਜਾਏਗੀ। ਤਾਂ ਤੁਸੀਂ ਸੋਚ ਕੇ ਦੇਖੋ ਇਸ ਮੁਲਕ ਦੇ ਵਿੱਚ ਵਾਪਰ ਕੀ ਰਿਹਾ, ਇਸ ਮੁਲਕ ਦੇ ਵਿੱਚ ਚੱਲ ਕੀ ਰਿਹਾ ਕਿ ਲੋਕਾਂ ਨੂੰ ਅਧਿਕਾਰਾਂ ਪ੍ਰਤੀ
ਜਾਣੂ ਕਰਵਾਉਣ ਵਾਲੇ, ਲੋਕਾਂ ਦੇ ਅਧਿਕਾਰਾਂ ਦੇ ਰਾਖੇ ਜਾਂ ਧੱਕੇ ਦੇ ਵਿਰੋਧ ਦੇ ਵਿੱਚ ਨਿਆਂ ਦਿਵਾਉਣ ਵਾਲੇ ਜਿਹੜੇ ਵਕੀਲ ਨੇ ਉਹ ਵੀ ਹੁਣ ਸੜਕਾਂ ਤੇ ਉਤਰਨ ਨੂੰ ਤਿਆਰ ਨੇ। ਤਾਂ ਪਤਾ ਨਹੀਂ ਇਹ ਮੋਦੀ ਸਾਹਿਬ ਨੂੰ ਕਿਹੜੇ ਕਿਹੜੇ ਆਈਡੀਏ ਕਿੱਥੋਂ ਕਿੱਥੋਂ ਆਉਂਦੇ ਆ, ਪਰ ਇਹ ਰਫੜ ਬਣ ਜਾਂਦੇ ਆ ਮੁੜ ਕੇ। ਤੇ ਤੁਹਾਨੂੰ ਪਤਾ ਹੀ ਹੈ ਫਿਰ ਰਫੜ ਜਦੋਂ ਵੱਧ ਜਾਂਦੇ ਆ ਤੇ ਇਹਨਾਂ ਨੂੰ ਫਿਰ ਧੱਫੜ ਵੀ ਪੈ ਜਾਂਦੇ ਨੇ ਕਈ ਵਾਰ। ਸੋ ਇਹ ਐਡਵੋਕੇਟ ਅਮੈਂਡਮੈਂਟ ਬਿੱਲ ਦਾ ਵਿਵਾਦ ਹੈ, ਹਾਲੇ ਪੰਜਾਬੀ ਮੀਡੀਆ 'ਚ ਇਹ ਨਹੀਂ ਆਇਆ, ਇਹ ਨਹੀਂ ਪਹੁੰਚਿਆ, ਆਉਣ ਵਾਲੇ ਦਿਨਾਂ 'ਚ ਪਹੁੰਚੇਗਾ। ਆਪਾਂ ਅਗਾਊ ਇੱਕ ਓਵਰਵਿਊ ਦੇ ਦਿੱਤਾ ਹੈ ਕਿ ਅਸਲ ਦੇ ਵਿੱਚ ਇਹ ਰੌਲਾ ਕੀ ਹੈ ਜੀ। ਸੋ ਆਪਾਂ ਅਗਲੀ ਖਬਰ ਦਾ ਜੇਕਰ ਰੁਖ ਕਰੀਏ ਤਾਂ ਪੰਥਕ ਸਫਾ ਚੋਂ ਜਿਹੜੀ ਖਬਰ ਆ ਰਹੀ ਹੈ ਕਿ ਐਸਜੀਪੀਸੀ ਪ੍ਰਧਾਨ ਰਹੇ ਹਰਜਿੰਦਰ ਸਿੰਘ ਧਾਮੀ ਹੁਣੀ ਆਪਣਾ ਅਸਤੀਫਾ ਲਿਖ ਕੇ ਪੇਸ਼ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਮੇਰੇ ਮਨ ਤੇ ਡੂੰਘਾ ਪ੍ਰਭਾਵ ਹੈ ਜਿਹੜਾ ਪੋਸਟ ਆਈ ਹੈ ਜਥੇਦਾਰ ਸਾਹਿਬ ਦੀ, ਪਰ ਹੁਣ ਜਦੋਂ ਅੰਤਰਿਮ ਕਮੇਟੀ ਬੈਠੀ ਹੈ ਤਾਂ ਉਹਨਾਂ ਦੀ ਬੈਠਕ ਨੇ ਉਹਨਾਂ ਦੇ ਅਸਤੀਫੇ ਨੂੰ ਨਾ ਪ੍ਰਵਾਨ ਕਰਦਿਆਂ ਹੋਇਆਂ ਕਿਹਾ ਕਿ ਮੁੜ ਤੋਂ ਵਿਚਾਰ ਕਰਨੀ ਚਾਹੀਦੀ। ਕੀ ਹੈ ਜੀ ਪੂਰਾ ਮਾਜਰਾ? ਹੁਣ ਲੱਗਦਾ ਹੈ ਕਿ ਅਸਤੀਫਾ ਮੁੜ ਤੋਂ ਵਿਚਾਰ ਕਰਕੇ ਵਾਪਸ ਲੈ ਲਿਆ ਜਾਊਗਾ ਜਾਂ ਫਿਰ ਮਨਜ਼ੂਰ ਹੀ ਰਹੂਗਾ ਜੀ? ਦੇਖੋ, ਇਹ ਵੀ ਹੁਣ ਦਵੰਦ ਦਾ ਵਿਸ਼ਾ ਹੈ, ਦੁਵਿਧਾ ਦਾ ਵਿਸ਼ਾ ਹੈ, ਕੀ ਕਿਹਾ ਜਾ ਸਕਦਾ ਹੈ। ਪਰ ਤੁਸੀਂ ਸੋਚ ਕੇ ਦੇਖੋ, ਜੇ ਹਰਜਿੰਦਰ ਸਿੰਘ ਧਾਮੀ ਅਸਤੀਫਾ ਵਾਪਸ ਲੈ ਲੈਂਦੇ ਆ ਤਾਂ ਫਿਰ ਉਹ ਤਾਂ ਉੱਥੇ ਹੀ ਪੋਜੀਸ਼ਨ ਜਿਹੜੀ ਅੱਗੇ ਉਹਨਾਂ ਦੀ ਸੀ ਉੱਥੇ ਹੀ ਵਾਪਸ ਖੜ ਜਾਣਗੇ ਜੀ। ਜੀ ਤਾਂ ਜੀ ਇਹਨਾਂ ਦਾ ਆਪਸ ਦੇ ਵਿੱਚ ਘਮਸਾਨ ਬਹੁਤ ਜ਼ਿਆਦਾ ਮਚਿਆ ਹੋਇਆ। ਤੁਸੀਂ ਦੇਖੋ ਨਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਉਲਟ ਵਿਰਸਾ ਸਿੰਘ ਵਲਟੋਆ ਦੀ ਪੀਸੀ ਹੋ ਜਾਂਦੀ ਹੈ। ਫਿਰ ਤੁਸੀਂ ਦੇਖੋਗੇ ਤੇ ਅੱਜ ਅਕਾਲੀ ਦਲ ਯੂਥ ਦੀ ਵੀ ਪ੍ਰੈਸ ਕਾਨਫਰੰਸ ਹੋਈ ਹੈ, ਸ਼ਾਇਦ ਹੋ ਸਕਦਾ ਕੱਲ ਹੀ ਹੋ ਗਈ ਹੋਵੇ, ਪਰ ਮੈਂ ਅੱਜ ਵੀਡੀਓ ਦੇਖ ਰਿਹਾ ਸੀਗਾ ਜਿਹਦੇ ਚ ਝਿੰਜਰ ਸਾਹਿਬ ਤੇ ਰਾਜੂ ਖੰਨਾ ਜੀ, ਉਹਨਾਂ ਨੇ ਬਹੁਤ ਤਗੜੇ ਸਵਾਲ ਜਿਹੜੇ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਚੁੱਕੇ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਸਰਨਾ ਸਾਹਿਬ ਉਹ ਤੇ ਜੀਕੇ ਸਾਹਿਬ, ਇਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਇਹਨਾਂ ਨੇ ਵੀ ਤਗੜੇ ਸਵਾਲ ਜਿਹੜੇ ਆ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਉੱਤੇ ਕੀਤੇ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਅੱਜ ਦੀ ਜਿਹੜੀ ਅੰਤਰਿਮ ਕਮੇਟੀ ਦੀ ਇਹ ਮੀਟਿੰਗ ਸੀਗੀ, ਇਹਦੇ ਵਿੱਚ ਇਹ ਫੈਸਲਾ ਤੇ ਜ਼ਰੂਰ ਲਿਆ ਗਿਆ ਕਿ ਬਈ ਅਸੀਂ ਅਪੀਲ ਕਰਾਂਗੇ ਕਿ ਧਾਮੀ ਸਾਹਿਬ ਅਸਤੀਫਾ ਜਿਹੜਾ ਵਾਪਸ ਲੈ ਲੈਣ। ਪਰ ਧਾਮੀ ਸਾਹਿਬ ਪਹਿਲਾਂ ਹੀ ਰੁਖ ਸਾਫ਼ ਕਰ ਚੁੱਕੇ ਆ। ਅਕਾਲੀ ਦਲ ਦਾ ਵਫਦ ਉਹਨਾਂ ਨੂੰ ਮਨਾਉਣ ਗਿਆ ਸੀਗਾ, ਪਰ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਪੱਤਰਕਾਰਾਂ ਦੇ ਮੁਖਾਤਬ ਹੋਏ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਦੇਖੋ ਜੀ, ਮੈਂ ਅਸਤੀਫਾ ਵਾਪਸ ਲੈਣ ਵਾਸਤੇ ਦਿੱਤਾ ਹੀ ਨਹੀਂ ਹੈ। ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਕਿਤੇ ਨਾ ਕਿਤੇ ਆਪਣੀ ਜ਼ਹਿਨੀਅਤ ਦੇ ਕੋਨੇ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਪੱਕੀ ਟਿਕਾਈ ਹੋਈ ਆ ਕਿ ਚਾਹੇ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ, ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ। ਤਾਂ ਫਿਰ ਹੁਣ ਇਹ ਮਸਲਾ ਇੱਕ ਜਿਹੜਾ ਬਣ ਜਾਂਦਾ ਹੈ ਕਿ ਜਦ ਤੱਕ ਉਹਨਾਂ ਦੇ ਅਸਤੀਫੇ ਦਾ ਫੈਸਲਾ ਨਹੀਂ ਹੋਏਗਾ ਤਦ ਤੱਕ ਮੁੜ ਤੋਂ ਨਵਾਂ ਪ੍ਰਧਾਨ ਕਿਵੇਂ ਚੁਣਿਆ ਜਾਊਗਾ, ਇਹ ਇੱਕ ਵੱਡਾ ਸਵਾਲ ਆ। ਪਰ ਇਸ ਤੋਂ ਵੀ ਇੱਕ ਜੇ ਪਾਏਦਾਰ ਸਵਾਲ ਇਸ ਵੇਲੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਜੇ ਬਣਦਾ ਹੈ ਤਾਂ ਉਹ ਇਹ ਆ ਕਿ 1 ਮਾਰਚ ਨੂੰ ਤਾਂ ਅਕਾਲੀ ਦਲ ਬਾਦਲ ਦਾ ਪ੍ਰਧਾਨ ਚੁਣਿਆ ਜਾਣਾ ਜੀ। ਤੁਹਾਨੂੰ ਪਤਾ ਨਾ ਕਿ 1 ਮਾਰਚ ਤੋਂ ਪਹਿਲਾਂ ਅਕਾਲੀ ਦਲ ਬਾਦਲ ਨੂੰ ਪ੍ਰਧਾਨ ਮਿਲਣਾ ਹੈ। ਤਾਂ ਤੁਸੀਂ ਸੋਚ ਕੇ ਦੇਖੋ ਕਿ ਅੱਜ 22 ਤਰੀਕ ਇੱਕ ਤਰ੍ਹਾਂ ਨਾਲ ਹੋ ਗਈ ਆ। ਹੁਣ ਤੋਂ ਜੇ ਆਪਾਂ ਦੇਖੀਏ ਇੰਡੀਆ ਦੇ ਵਿੱਚ 2 ਘੰਟਿਆਂ ਨੂੰ 22 ਤਰੀਕ ਜਿਹੜੀ ਆ ਚੜ ਜਾਣੀ ਆ, ਤਾਂ ਇਹਦਾ ਮਤਲਬ ਕਿ ਦਿਨ ਤੇ ਹੁਣ ਉੱਥੇ 7 ਰਹਿ ਗਏ ਨੇ। ਜੀ ਜੀ ਸਹੀ ਗੱਲ ਹੈ ਜੀ। ਕੀ ਆਪਾਂ ਇਸ ਨੂੰ ਮੰਨ ਕੇ ਚੱਲੀਏ ਗੁਰਪ੍ਰੀਤ ਜੀ ਕਿ ਇਹ ਵੀ ਕੋਈ ਰਾਜਨੀਤੀ, ਦੇਖੋ ਜੋ ਮਰਜ਼ੀ ਇਹ ਪੰਥ ਦੀ ਗੱਲ ਕਰਨ, ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਨ, ਜੋ ਮਰਜ਼ੀ, ਪਰ ਸਿਆਸਤ ਤੇ ਕਿਤੇ ਨਾ ਕਿਤੇ ਮੋਹਰੀ ਹੈ, ਇਹਨਾਂ ਦੀ ਮੋਹਰੀ ਹੈ ਨਾ, ਹੱਡਾਂ ਦੇ ਵਿੱਚ ਰਚੀ ਹੋਈ ਹੈ। ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ, ਤਾਂ ਰਾਜਨੀਤੀ ਕਿਹੜਾ ਸੌਖੀ ਆ ਛੱਡਣੀ। ਸੋ ਇਸ ਕਰਕੇ ਰਾਜਨੀਤਿਕ ਹਿੱਤਾਂ ਦੀ ਇਹ ਲੜਾਈ ਆ। ਇਹ ਕੋਈ ਮੰਨੇ ਜਾਂ ਨਾ ਮੰਨੇ, ਦਿਲ ਦੀ ਗੱਲ ਦੱਸੇ ਜਾਂ ਨਾ ਦੱਸੇ, ਪਰ ਵਿਚਲੀ ਗੱਲ ਤੇ ਰਾਜਨੀਤਿਕ ਹੈ ਨਾ। ਤਾਂ ਮਤਲਬ ਕਿ ਕਿਤੇ ਕੋਈ ਸੋਚ ਵਿਚਾਰ ਕੇ ਤੇ ਇਸ ਤਰ੍ਹਾਂ ਦੇ ਫੈਸਲੇ ਨਹੀਂ ਨਾ ਬਣ ਰਹੇ ਕਿ ਚਲੋ ਕਿਸੇ ਤਰੀਕੇ ਨਾਲ 1 ਤਰੀਕ ਲੰਘਾਈ ਜਾਵੇ ਜਾਂ ਲਿਆਂਦੀ ਜਾਵੇ। ਤਾਂ ਖੈਰ ਕਾਫੀ ਕੁਛ ਹੈ। ਹੁਣ ਤੁਸੀਂ ਜੇ ਦੇਖੋਗੇ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵੀ ਸੱਜੇ ਖੱਬੇ ਜਿਹੜੇ ਤੁਰੇ ਜਾਂਦੇ ਉਹਨਾਂ ਤੇ ਵੀ ਕਈ ਸਵਾਲ ਆ, ਇਹ ਜੋ ਕਰ ਰਹੇ ਇਹਨਾਂ ਤੇ ਵੀ ਕਈ ਸਵਾਲ ਹੈ। ਸੋ ਲੋਕ ਟੋਟਲੀ ਕਹਿ ਲਓ ਕਿ ਕਨਫਿਊਜ਼ ਨੇ ਕਿ ਕੀ ਚੱਲ ਰਿਹਾ, ਕੀ ਹੋਏਗਾ। ਬਹਰਹਾਲ ਅੱਜ ਦੀ ਖਬਰ ਫੇਰ ਆ ਗਈ। ਆਪਾਂ ਜਿਵੇਂ ਅਕਸਰ ਕਹਿੰਦੇ ਹੁੰਦੇ ਆਡੀਅנס ਨੂੰ ਕਿ ਇਹ ਜਿਹੜਾ ਰੇੜਕਾ ਹੈ, ਇਹ ਰੌਲਾ ਹੈ, ਇਹ ਤੇ ਡੇਲੀ ਸੋਪ ਵਰਗਾ ਬਣ ਗਿਆ। ਇਹਦੇ ਵਿੱਚ ਕੋਈ ਨਾ ਕੋਈ ਖਬਰ ਆਉਂਦੀ ਰਹਿਣੀ ਹੈ ਜੀ। ਜੀ ਸੋ ਅੱਜ ਮੈਂ ਵੀ ਇੱਕ ਸਪੀਚ ਦੇਖ ਰਿਹਾ ਸੀ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਪੜਾਕੇ ਹੀ ਪਾਉਂਦੇ ਆ ਰਹੇ ਸੀ। ਉਹਨਾਂ ਨੇ ਵੀ ਚੰਗੇ ਚੰਡ ਕੱਢੇ ਹੋਏ ਨੇ।
ਉਹ ਵੀ ਹੁਣ ਇੱਕ ਤਰੀਕੇ ਨਾਲ ਪੋਲੀਟੀਕਲ ਬਿਆਨਬਾਜ਼ੀ ਤੇ ਹੀ ਆ ਗਏ ਨੇ, ਤੇ ਜਦੋਂ ਬਿਆਨ ਦਿੰਦੇ ਵੀ ਨੇ ਉਹ ਵੀ ਪੂਰਾ ਸੁਰਖੀਆਂ ਦਾ ਕੇਂਦਰ ਬਣਦਾ ਹੈ। ਤੇ YouTube ਜਦੋਂ ਖੋਲਦੇ ਆ ਤਾਂ ਸਾਹਮਣੇ ਐਨ ਨਜ਼ਰ ਆਉਂਦਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਨਵਾਂ ਬਿਆਨ ਸੁਣੋ। ਸੋ ਆਪਾਂ ਅੱਗੇ ਚੱਲੀਏ ਤਾਂ ਪੰਜਾਬ ਤੋਂ ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਹੋਣਾ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ, ਪੰਜਾਬ ਹਰਿਆਣਾ ਹਾਈ ਕੋਰਟ ਦਾ, ਕਿਉਂਕਿ ਉਹਨਾਂ ਨੂੰ ਰਾਹਤ ਨਹੀਂ ਮਿਲ ਰਹੀ ਸੀ ਕਿ ਉਹ ਆਪਣੇ ਹੱਕ ਦਾ ਇਸਤੇਮਾਲ ਕਰ ਸਕਣ ਤੇ ਸੰਸਦ ਦੇ ਵਿੱਚ ਹਿੱਸਾ ਲੈ ਸਕਣ। ਤੇ ਹੁਣ ਹਾਈ ਕੋਰਟ ਨੇ ਉਸ ਤੇ ਕਾਰਵਾਈ ਕੋਈ ਸ਼ੁਰੂ ਕੀਤੀ ਹੈ ਜਾਂ ਨਹੀਂ, ਇਸ ਤੇ ਜਿਹੜਾ ਚੱਲਣਾ ਪਾਇਓ ਤਾਂ ਜੀ? ਵੇਖੋ, ਪਹਿਲੀ ਗੱਲ ਤੇ ਇਹ ਹੈ ਕਿ 60 ਦਿਨ ਗੈਰ ਹਾਜ਼ਰੀ ਦਾ ਜਿਹੜਾ ਨਿਯਮ ਹੈ ਉਹ ਵਾਜਬ ਹੈ। ਮੈਂ ਉਸ ਨਿਯਮ ਤੇ ਮੇਰਾ ਕੋਈ ਕਿੰਤੂ ਪਰੰਤੂ ਨਹੀਂ ਹੈ ਜੀ। ਨਾ ਹੀ ਮੈਂ ਕੋਈ ਮੰਨ ਲਓ ਕਿਸੇ ਦਾ ਵੀ ਕੋਈ ਕਹਿ ਲਓ ਕਿ ਵਿਸ਼ੇਸ਼ ਵਿਅਕਤੀ ਦਾ ਕੋਈ ਸਪੋਰਟਰ ਹਾਂ, ਪਰੰਤੂ ਗੱਲ ਜਿਹੜੀ ਹੈ ਨਾ ਉਹ ਕਰਨ ਵਾਲੀ ਹੁੰਦੀ ਆ, ਚਾਹੇ ਉਹ ਇੰਜੀਨੀਅਰ ਰਾਸ਼ਿਦ ਆ, ਚਾਹੇ ਅੰਮ੍ਰਿਤਪਾਲ ਸਿੰਘ ਹੈ, ਇੱਕ ਮੁਸਲਮਾਨ ਆ, ਇੱਕ ਸਿੱਖ ਆ। ਗੱਲ ਇਹ ਆ ਕਿ ਜਦ ਕੋਈ ਬੰਦਾ ਬਾਹਰ ਉਹ ਕਿਸੇ ਵੀ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਅਣਗਹਿਲੀ ਕਰਦਾ ਕਿ 60 ਦਿਨ ਉਹ ਸੈਸ਼ਨ 'ਚ ਹਿੱਸਾ ਹੀ ਨਹੀਂ ਲੈਂਦਾ, ਨਾ ਉਹ ਬਿਮਾਰ ਹੈ, ਨਾ ਕੋਈ ਉਹਦੀ ਕੋਈ ਹੋਰ ਐਮਰਜੈਂਸੀ ਆ, ਤਾਂ ਫਿਰ ਗੁਰਪ੍ਰੀਤ ਜੀ ਉਹਦੀ ਮੈਂਬਰਸ਼ਿਪ ਜਾਂਦੀ ਲੱਗੇ, ਸਾਨੂੰ ਉਹਦੇ ਨਾਲ ਕੋਈ ਭਾਰ ਨਹੀਂ ਹੈ। ਪਰ ਜਿਹੜਾ ਵੀ ਕੋਈ ਵਿਅਕਤੀ ਅੰਦਰ ਚਲਾ ਗਿਆ ਤਾਂ ਫਿਰ ਸੈਸ਼ਨ ਦੇ ਵਿੱਚ ਹਿੱਸਾ ਲੈਣਾ ਉਹ ਉਹਦੇ ਤੇ ਨਿਰਭਰ ਹੀ ਨਹੀਂ ਹੈ, ਉਹ ਤੇ ਖੁਦ ਕਹਿ ਲਓ ਕਿ ਸਰਕਾਰ ਤੇ ਨਿਰਭਰ ਹੋ ਗਿਆ ਨਾ ਜੀ। ਤਕਨੀਕੀ ਸਮੱਸਿਆ ਬਣ ਗਈ ਕਹਿਣ ਦਾ ਭਾਵ ਹੈ। ਹਾਂਜੀ, ਬਿਲਕੁਲ ਮੇਰਾ ਮਤਲਬ ਕਿ ਇਸ ਮਾਮਲੇ 'ਚ ਕੰਸਰਨ ਹੀ ਇਹ ਹੈ ਕਿ ਜਦੋਂ ਵੀ ਕੋਈ MP ਜੇਲ੍ਹ 'ਚੋਂ ਚੁਣਿਆ ਜਾਂਦਾ ਹੈ ਜਾਂ ਚੁਣਿਆ MP ਦੁਬਾਰਾ ਜੇਲ੍ਹ ਦੇ ਵਿੱਚ ਚਲਾ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਇਸ ਨਿਯਮ ਨੂੰ ਉਹਦੇ ਤੇ ਲਾਗੂ ਕਰਨਾ ਹੀ ਗਲਤ ਹੈ। ਜੇ ਇਹਦੇ ਵਿੱਚ ਅਮੈਂਡਮੈਂਟ ਦੀ ਲੋੜ ਹੈ ਤਾਂ ਪਾਰਲੀਮੈਂਟ ਨੂੰ ਕਰ ਦੇਣੀ ਚਾਹੀਦੀ ਹੈ, ਕਿਉਂਕਿ ਇੰਡੀਆ ਦਾ ਇਤਿਹਾਸ ਹੈ, ਭਰਿਆ ਪਿਆ ਇਤਿਹਾਸ, ਕਿ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਈਵਨ ਦੈਟ ਕਿ ਇੱਥੋਂ ਤੇ ਮੰਤਰੀ ਵੀ ਮਤਲਬ ਕਿ ਜੇਲ੍ਹ ਦੇ ਵਿੱਚੋਂ ਜਿੱਤੇ ਹੋਏ ਨੇ। ਖੈਰ ਗੱਲ ਇਹ ਆ ਕਿ ਬਈ ਇਸ ਨਿਯਮ ਦੀ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਮਹੱਤਤਾ ਹੈ ਨਹੀਂ, ਮਹੱਤਤਾ ਹੈ ਜਿਵੇਂ ਆਪਾਂ ਗੱਲ ਕੀਤੀ ਆ, ਪਰ ਇੱਥੇ ਆ ਕੇ ਤੇ ਬਿਲਕੁਲ ਇਹਦਾ ਅਰਥ ਗਵਾਚ ਜਾਂਦਾ ਹੈ ਨਾ, ਕਿ ਜਦੋਂ ਕੋਈ ਬੰਦਾ ਪ੍ਰਸ਼ਾਸਨ ਤੇ ਨਿਰਭਰ ਹੈ, ਆਰਡਰਾਂ ਤੇ ਨਿਰਭਰ ਹੈ, ਤਾਂ ਉਹਦੇ ਤੇ ਬਾਹਰ ਬੈਠੇ ਬੰਦੇ ਦੇ ਬਰੋਬਰ ਨਿਯਮ ਜਿਹੜਾ ਲਾਗੂ ਕਰਨਾ ਮੇਰੇ ਖਿਆਲ ਦੇ ਨਾਲ ਇਹ ਵਾਜਬ ਨਹੀਂ ਹੈ। ਦੂਜੀ ਚੀਜ਼ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਪਟੀਸ਼ਨ ਦਾ ਜੇ ਗਰਾਊਂਡ ਤੁਸੀਂ ਧਿਆਨ ਨਾਲ ਤੱਕੋਗੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਡਿਵੀਜ਼ਨਲ ਮੈਜਿਸਟ੍ਰੇਟ ਦੇ ਕੋਲ ਗਏ। ਹੁਣ ਗੌਰ ਨਾਲ ਸੁਣਿਓ, ਡਿਵੀਜ਼ਨਲ ਮੈਜਿਸਟ੍ਰੇਟ ਕੌਣ ਹੁੰਦਾ ਹੈ? ਇਹਨੂੰ ਦੂਜੇ ਸੂਬਿਆਂ 'ਚ DM ਕਹਿ ਦਿੰਦੇ ਨੇ, ਪਰ ਸਾਡੇ ਉਹ DC ਹੁੰਦਾ ਹੈ, ਠੀਕ ਹੈ ਜੀ, DC ਕਮ ਇਹ ਕਹਿ ਲਓ ਕਿ ਡਿਵੀਜ਼ਨਲ ਮੈਜਿਸਟ੍ਰੇਟ ਹੋ ਗਿਆ। ਹੁਣ ਉਹ ਕਹਿੰਦੇ ਕਿ ਅਸੀਂ ਇਹਨਾਂ ਕੋਲ ਚਾਰਾਜੋਈ ਪਹਿਲਾਂ ਹੀ ਕਰ ਚੁੱਕੇ, ਇਹਨਾਂ ਨੇ ਕੋਈ ਜਵਾਬ ਹੀ ਨਹੀਂ ਦਿੱਤਾ। ਇਹਦਾ ਮਤਲਬ ਇਹ ਆ ਕਿ ਨਾ ਤਾਂ ਸਪੀਕਰ ਸਾਹਿਬ, ਜਾਂ ਪਹਿਲੀ ਗੱਲ ਇਹ ਹੈ ਕਿ ਸਪੀਕਰ ਸਾਹਿਬ ਆਪ ਹੀ ਵੇਖਣ ਕਿ ਕਿਹੜਾ ਬੰਦਾ ਜਿਹੜਾ ਹੈ ਪਾਰਲੀਮੈਂਟ 'ਚ ਚੁਣਿਆ ਗਿਆ ਜਾਂ ਚੁਣਿਆ ਬੰਦਾ ਅੰਦਰ ਚਲਾ ਗਿਆ, ਉਹਨੂੰ ਆਪਣੇ ਆਪ ਹੀ ਉਹ ਰਾਇਤ ਦੇ ਦੇਣ, ਚਾਹੇ ਕੋਈ ਅਪੀਲ ਕਰੇ ਜਾਂ ਨਾ ਕਰੇ। ਤਾਂ ਦੂਜੇ ਪਾਸੇ ਹੁਣ ਪਤਾ ਨਹੀਂ, ਕਿਉਂਕਿ ਇਮਾਨ ਸਿੰਘ ਖਾਰਾ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਸੀਗਾ ਕਿ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਸੀਗੀ ਕਿ ਸਾਨੂੰ ਇਹ ਰਾਹਤ ਮਿਲ ਚੁੱਕੀ ਆ, ਠੀਕ ਹੈ ਨਾ ਜੀ। ਸੋ ਹੁਣ ਇਹ ਨਹੀਂ ਪਤਾ ਕਿ ਇਹਨਾਂ ਨੇ ਸਪੀਕਰ ਸਾਹਿਬ ਨੂੰ ਲਿਖਿਆ ਹੈ ਜਾਂ ਨਹੀਂ ਲਿਖਿਆ, ਹੋ ਸਕਦਾ ਈਮੇਲ ਵਗੈਰਾ ਕੀਤੇ ਹੋਣ, ਪਰ ਉੱਥੇ ਵੀ ਨਹੀਂ ਗੱਲ ਬਣੀ। ਅਖੀਰ ਫਿਰ ਇਹੀ ਆ ਮਾਸਰਾ ਕਿ ਬਈ ਹਾਈ ਕੋਰਟ ਦੇ ਵਿੱਚ ਜਾਇਆ ਜਾਵੇ। ਹੁਣ ਪਟੀਸ਼ਨ ਦਾ ਗਰਾਊਂਡ ਵੀ ਇਹੋ ਆ ਕਿ ਦੇਖੋ ਜੀ, ਦਿਨ ਕੁਛ ਬਾਕੀ ਬਚੇ ਨੇ, ਮੈਂਬਰਸ਼ਿਪ ਰੱਦ ਹੋਣ ਦਾ ਖਤਰਾ ਹੈ, ਅਤੇ ਜੋ ਸੰਬੰਧਿਤ ਅਧਿਕਾਰੀ ਨੇ, ਸਮਰੱਥ ਅਧਿਕਾਰੀ ਨੇ, ਕਿਉਂਕਿ ਦੇਖੋ ਜਿਹੜਾ NSA ਲਾਇਆ ਜਾਂਦਾ ਹੈ ਉਹ ਸੰਬੰਧਿਤ ਜ਼ਿਲ੍ਹੇ ਦੇ DC ਤੇ SSP ਦੀ ਮਨਜ਼ੂਰੀ ਨਾਲ ਹੀ ਲੱਗੇਗਾ ਨਾ, ਤਾਂ ਉਸ ਕੇਸ ਦੇ ਵਿੱਚ ਮਹੱਤਵਪੂਰਨ ਅਥਾਰਟੀ ਬਣ ਜਾਂਦੀ ਆ ਜ਼ਿਲ੍ਹਾ ਪ੍ਰਸ਼ਾਸਨ। ਤਾਂ ਨਾ ਤਾਂ ਹੁਣ ਜ਼ਿਲ੍ਹਾ ਪ੍ਰਸ਼ਾਸਨ ਹੀ ਕੋਈ ਗੱਲ ਉਹਨਾਂ ਦੀ ਸੁਣ ਰਿਹਾ ਹੈ, ਤੇ ਨਾ ਹੀ ਲੋਕ ਸਭਾ ਦਾ ਸਪੀਕਰ ਜਾਂ ਸੈਕਟਰੀਏਟ ਸੁਣ ਰਿਹਾ, ਤਾਂ ਫਿਰ ਕੌਣ ਬੰਦਾ ਜਿਹੜਾ ਹੈ ਉਹ ਬਈ ਚਾਹੇਗਾ ਕਿ ਮੇਰੀ ਮੈਂਬਰਸ਼ਿਪ ਜਿਹੜੀ ਹੈ ਉਹ ਜਾਂਦੀ ਲੱਗੇ? ਮਸੀਂ ਤੇ ਕੋਈ ਮੈਂਬਰ ਪਾਰਲੀਮੈਂਟ ਬਣਦਾ ਹੈ, ਸਿੱਧੀ ਗੱਲ ਹੈ, ਮੈਂ ਤੁਹਾਨੂੰ ਦੱਸਾਂ। ਸੋ ਲਿਹਾਜ਼ਾ ਹੁਣ ਇਹ ਮਾਮਲਾ ਜਿਹੜਾ ਹਾਈ ਕੋਰਟ 'ਚ ਸੁਣਵਾਈ ਤੇ ਲੱਗਾ, ਅਗਲੀ ਜਿਹੜੀ ਡੇਟ ਆ ਉਹ 25 ਪੈ ਗਈ ਆ। ਮਤਲਬ ਇਹ ਆ ਕਿ 3-4 ਦਿਨ ਬਾਅਦ ਹੁਣ ਮੁੜ ਤੋਂ ਸੁਣਵਾਈ ਹੋਏਗੀ,
ਪਰ ਇਹ ਹੈ ਕਿ 10 ਮਾਰਚ ਤੱਕ ਸੈਸ਼ਨ ਜਿਹੜਾ ਹੈ ਉਹ ਦੁਬਾਰਾ ਸਟਾਰਟ ਹੋ ਜਾਏਗਾ। ਕਿ ਉਦੋਂ ਤੱਕ ਹਾਈ ਕੋਰਟ ਆਪਣਾ ਰੁਖ ਸਪਸ਼ਟ ਕਰ ਲੂਗਾ, ਮਤਲਬ ਕਿ ਸੰਬੰਧਿਤ ਧਿਰਾਂ ਜਿਹੜੀਆਂ ਵੀ ਹੈਗੀਆਂ ਨੇ ਗੁਰਪ੍ਰੀਤ ਜੀ, ਚਾਹੇ ਉਹ ਕੇਂਦਰ ਹੈ, ਚਾਹੇ ਪੰਜਾਬ ਸਰਕਾਰ ਹੈ, ਚਾਹੇ ਕੋਈ ਹੋਰ ਸੰਬੰਧਿਤ ਧਿਰ ਆ, ਕਿ ਉਹਨਾਂ ਸਾਰਿਆਂ ਦੇ ਜਵਾਬ ਹਾਸਲ ਕਰਕੇ ਬਹਿਸ ਖਤਮ ਹੋਣ ਉਪਰੰਤ ਉਦੋਂ ਤੱਕ ਫੈਸਲਾ ਦੇ ਦੇਵੇਗਾ। ਤੇ ਜੇ ਫੈਸਲਾ ਦੇ ਦਿੱਤਾ ਜਾਵੇਗਾ ਤਾਂ ਫਿਰ ਇਹ ਵੀ ਵੇਖਣਾ ਹੋਏਗਾ ਕਿ ਕੀ ਉਸ ਨੂੰ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਜਾਂਦਾ ਹੈ ਜਾਂ ਨਹੀਂ। ਤਾਂ ਇਹ ਸਾਰੀਆਂ ਚੀਜ਼ਾਂ ਜਾਂ ਡਬਲ ਬੈਂਚ ਦੇ ਕੋਲ ਲਿਜਾਇਆ ਜਾਂਦਾ ਹੈ ਜਾਂ ਨਹੀਂ, ਇਹ ਬਹੁਤ ਮਹੱਤਵਪੂਰਨ ਨੁਕਤੇ ਨੇ ਜੇ ਆਪਾਂ ਤਕਨੀਕੀ ਤੌਰ ਤੇ ਵੇਖੀਏ ਜਾਂ ਕਾਨੂੰਨੀ ਤੌਰ ਤੇ ਵੇਖੀਏ, ਜਿਨ੍ਹਾਂ ਦਾ ਹਾਲੇ ਸਪਸ਼ਟ ਜਵਾਬ ਆਪਣੇ ਕੋਲ ਨਹੀਂ ਹੈ ਤੇ ਨਾ ਹੀ ਆਪਣੇ ਸਾਹਮਣੇ ਹੈ ਕਿਤੇ। ਇਹ ਸਾਰਾ ਸਮੇਂ ਅਨੁਸਾਰ ਹੀ ਆਪਾਂ ਨੂੰ ਹਾਸਲ ਹੋਏਗਾ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਕਿ ਅੱਧਾ ਗਲਾਸ ਖਾਲੀ ਹੈ ਤੇ ਅੱਧਾ ਭਰਿਆ ਹੈ। ਤਤਕਾਲ ਰਾਹਤ ਅਮਰਤਪਾਲ ਸਿੰਘ ਨੂੰ ਕੋਈ ਨਹੀਂ, ਪਰੰਤੂ ਇੰਨੀ ਕੁ ਰਾਹਤ ਵਾਲੀ ਗੱਲ ਵੀ ਹੈ ਕਿ ਹੁਣ ਘੱਟੋ ਘੱਟ ਇਹਨਾਂ ਦੀ ਪਟੀਸ਼ਨ ਜਿਹੜੀ ਹੈ ਉਹ ਲਿਸਟਡ ਹੋ ਗਈ, ਸੁਣਵਾਈ ਤੇ ਲੱਗ ਗਈ ਤੇ 25 ਤਰੀਕ ਮਿਲ ਗਈ ਜੀ। ਸੁਣਵਾਈ ਹੋਊਗੀ ਤਾਂ ਦੇਖਦੇ ਹਾਂ ਕਿ ਅੱਧਾ ਗਲਾਸ ਭਰਿਆ ਹੋਇਆ ਦੇਖਣ ਨੂੰ ਸਕਾਰਾਤਮਕ ਲੱਗਦਾ ਜਾਂ ਫਿਰ ਖਾਲੀ ਪਾਸਾ ਸਕਾਰਾਤਮਕ ਲੱਗਦਾ, ਇਹ ਤਾਂ ਹੁਣ ਸਮਾਂ ਬਿਆਨ ਕਰੂਗਾ। ਪਰ ਜੇਕਰ ਅੱਗੇ ਚੱਲੀਏ ਤਾਂ ਪੰਜਾਬ ਪੁਲਿਸ ਦੇ ਵਿੱਚ ਕਈ ਵਾਰੀ ਕਾਲੀਆਂ ਭੇਡਾਂ ਦੀ ਗੱਲ ਤੁਰਦੀ ਹੈ, ਫਿਰ ਪਰਿਭਾਸ਼ਾ ਤੇ ਆ ਕੇ ਗੱਲ ਲੜ ਜਾਂਦੀ ਹੈ ਕਿ ਕਾਲੀਆਂ ਭੇਡਾਂ ਦੀ ਪਰਿਭਾਸ਼ਾ ਭਾਈ ਕੀ ਹੈ, ਕਿਹਨਾਂ ਨੂੰ ਕਾਬੂ 'ਚ ਕਰਨਾ ਹੈ। ਪਰ ਆਪਾਂ ਗੱਲ ਕਰੀਏ ਕਿ 21 ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ। ਬੀਤੇ ਦਿਨੀ ਮੈਂ ਵੀ ਇੱਕ ਖਬਰ ਪੜ੍ਹ ਰਿਹਾ ਸੀ ਜਿਹਦੇ 'ਚ ਜ਼ਿਕਰ ਸੀ ਕਿ ਕਾਲੀਆਂ ਭੇਡਾਂ ਨੂੰ ਲੈ ਕੇ ਜਾਣਕਾਰੀ ਮੰਗੀ ਗਈ, ਨਾਲ ਦੀ ਨਾਲ ਬਾਕੀਆਂ ਨੂੰ ਕਾਰਵਾਈ ਦੇ ਅਧੀਨ ਲਿਆਂਦਾ ਗਿਆ। ਤੇ ਹੁਣ 21 ਦੇ ਤਬਾਦਲੇ ਨੇ, ਕੀ ਇਹਨਾਂ ਦਾ ਕੋਈ ਲਿੰਕ ਜੁੜਦਾ ਹੈ ਉਸ ਗੱਲ ਨਾਲ ਜਾ ਕੇ ਜੀ? ਦੇਖੋ, ਹੋ ਸਕਦਾ ਹੈ ਕਿ ਇਹਨਾਂ ਦੇ ਕੋਲ ਰਿਪੋਰਟਾਂ ਕੁਝ ਅਫਸਰਾਂ ਦੀਆਂ ਹੋਣ ਕਿ ਇਹ ਅਫਸਰ ਜਿਹੜੇ ਆ ਉਹ ਜਾਂ ਤਾਂ ਰਲੇ ਮਿਲੇ ਆ ਤੇ ਜਾਂ ਜਿਹੜੇ ਰਲੇ ਮਿਲੇ ਆ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ। ਹੋ ਸਕਦਾ ਕਾਰਨ ਤੇ ਰਹੇ ਹੁਣ, ਜਾਂ ਨਹੀਂ ਵੀ। ਅਸੀਂ ਸਾਰੇ ਅਫਸਰਾਂ ਨੂੰ ਬੇਈਮਾਨ ਕਰਾਰ ਨਹੀਂ ਦੇ ਸਕਦੇ। ਜੇ ਨਹੀਂ ਵੀ ਤਾਂ ਫਿਰ ਪ੍ਰਸ਼ਾਸਕੀ ਤੌਰ ਤੇ ਤਾਂ ਕਿਤੇ ਨਾ ਕਿਤੇ ਉਹ ਬਦਲਾਅ ਹੋ ਰਿਹਾ ਨਾ, ਜਿਹਦਾ ਆਪਾਂ ਅੱਗੇ ਵੀ ਕਿਹਾ ਸੀਗਾ ਕਿ ਅਸਾਰ ਜਾਪਦਾ ਹੈ ਕਿ ਇੱਥੇ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਤੋਂ ਬਾਅਦ ਬਾਈ ਚੰਗੀ ਤਰ੍ਹਾਂ ਛਾਨਣਾ ਜ਼ਰੂਰ ਲੱਗੇਗਾ। ਤਾਂ ਫਿਰ ਉਹ ਛਾਨਣਾ ਤੇ ਆਪਾਂ ਮੰਨ ਸਕਦੇ ਹਾਂ ਨਾ। ਪਰ ਇਹਨਾਂ ਸਾਰੇ ਤਬਾਦਲਿਆਂ ਨੂੰ ਗੌਰ ਨਾਲ ਦੇਖੋਗੇ ਤੁਸੀਂ ਤਾਂ ਇੱਕ ਚੀਜ਼ ਬੜੀ ਇੰਟਰਸਟਿੰਗ ਹੈ। ਤੁਹਾਨੂੰ ਪਤਾ ਇੱਕ ਮੰਤਰੀ ਹੈ ਬੈਂਸ, ਬੜਾ ਚਰਚਾ ਦਾ ਵਿਸ਼ਾ ਰਹਿੰਦਾ ਮੰਤਰੀ ਜੀ, ਦਿੱਲੀ ਵਾਲਿਆਂ ਦੇ ਨੇੜੇ। ਬਿਲਕੁਲ ਦਿੱਲੀ ਵਾਲਿਆਂ ਦੇ ਨੇੜੇ। ਹਾਂਜੀ, ਤੁਹਾਡਾ ਕੁਝ ਖਾਸ ਹੀ ਪਿਆਰ ਹੈ ਉਹਦੇ ਨਾਲ। ਜਦੋਂ ਵੀ ਨਾਮ ਮੈਂ ਲਵਾਂ ਤੁਸੀਂ ਬਿਲਕੁਲ ਟਿਕਾਣੇ ਮਾਰਦੇ ਹੋ ਗੱਲ। ਤਾਂ ਗੱਲ ਇਹ ਹੈ ਕਿ ਅੱਛਾ, ਹੁਣ ਉਹਦੀ ਵਾਈਫ ਹੈ ਤੁਹਾਨੂੰ ਪਤਾ ਅਫਸਰ ਪੁਲਿਸ ਦੇ ਵਿੱਚ, ਠੀਕ ਹੈ ਜੀ। ਤੇ ਇਹਨਾਂ ਦੋਨਾਂ ਦੇ ਵਿਵਾਦ ਘੱਟ ਨਹੀਂ ਹੈਗੇ। ਜੋ ਮੰਤਰੀ ਸਾਹਿਬ ਦੀ ਘਰੋਂ ਆ, ਕਥਿਤ ਤੌਰ ਤੇ ਤੁਹਾਨੂੰ ਪਤਾ ਹੈ ਨਾ ਕਿ ਉਹਦੇ ਤੇ ਵੀ ਦੋਸ਼ ਲੱਗ ਰਿਹਾ, ਜਿਹੜਾ ਸ਼ਾਇਦ 100 ਕਰੋੜ ਵਾਲਾ ਮਾਮਲਾ ਸੀਗਾ, ਫਰਜ਼ੀ ਜੋ ਚੱਲਦਾ ਪਿਆ ਸੀਗਾ ਸਕੈਮ। ਤਾਂ ਇਹ ਸਾਰਾ ਕੁਝ ਇਹ ਆ ਕਿ ਉਹਨਾਂ ਨੂੰ ਐਸਪੀ ਤੋਂ ਐਸਐਸਪੀ ਲਾ ਦਿੱਤਾ ਗਿਆ ਸ਼ਾਇਦ ਜ਼ਿਲ੍ਹੇ ਦਾ। ਇਹ ਹੁਣ ਤੁਸੀਂ ਲਿਸਟ ਚੈੱਕ ਕਰ ਲੈਣਾ। ਇਹ ਮੈਨੂੰ ਵੇਖਣ ਨੂੰ ਮਿਲੀ ਹੈ ਇਹ ਗੱਲ ਕਿ ਬੀਬੀ ਜੋਤੀ ਦਾ ਉਸ ਲਿਸਟ ਦੇ ਵਿੱਚ ਨਾਮ ਹੈ ਤੇ ਉਹ ਪਹਿਲਾਂ ਬਤੌਰ ਐਸਪੀ ਆਪਦਾ ਕਾਰਜਭਾਰ ਉਹਨਾਂ ਦਾ ਜਿਹੜਾ ਸੀਗਾ ਉਹ ਇਹ ਕਰਦੇ ਸਨ। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰਮੋਸ਼ਨ ਮਿਲ ਗਈ ਹੈ ਫਿਰ ਇਸ ਮਾਮਲੇ ਦੇ ਵਿੱਚ। ਯਾਨੀ ਜੋ ਚਰਚਾਵਾਂ ਸਨ, ਜੋ ਮੈਂ ਨਹੀਂ ਕਹਿੰਦਾ ਕਿ ਉਹਨਾਂ ਦੇ ਨੁਕਸ ਨੇ, ਜਾਂਚ ਪੜਤਾਲ ਦਾ ਵਿਸ਼ਾ ਹੈ। ਤੋ ਬਈ ਜਿਹੜੇ ਅਫਸਰ ਤੇ ਇਹ ਹੋਵੇ ਕਿ ਉਹ ਇੱਕ ਤੇ ਹੈ ਮੰਤਰੀ ਦੇ ਘਰੋਂ, ਦੂਜਾ ਕੁਝ ਡਿਪਾਰਟਮੈਂਟ ਦੇ ਜਿੱਦਾਂ ਇੰਸਪੈਕਟਰ ਸੀ ਉਹ ਬੀਬੀ ਅਮਨਜੋਤ ਕੌਰ, ਜਿਸ ਤਰ੍ਹਾਂ ਉਹਨੇ ਦੋਸ਼ ਲਾਏ, ਜਾਂਚ ਪੜਤਾਲ ਚੱਲ ਰਹੀ ਔਰ ਚੱਲਦੀ ਜਾਂਚ ਦੇ ਵਿੱਚ ਇਸ ਤਰ੍ਹਾਂ ਦੀ ਮਹੱਤਵਪੂਰਨ ਬਈ ਪ੍ਰਾਪਤੀ ਹਾਸਲ ਕਰ ਲੈਣੀ ਇਹ ਕੋਈ ਛੋਟੀ ਗੱਲ ਤੇ ਹੈ ਨਹੀਂ ਹੈ। ਮਾੜੀ ਮੋਟੀ ਸਰਕਾਰ ਦੀ ਤੇ ਕਿਤੇ ਨਾ ਕਿਤੇ ਕਹਿ ਲਓ ਆਪਣੀ ਦੀ ਮੌਜ ਹੁੰਦੀ ਹੈ, ਵਾਹ ਬੇਟਾ ਮੌਜ ਕਰਦੀ। ਜੀ ਮਿੰਟੂ ਜੀ, ਉਹਨਾਂ ਨੂੰ ਮਿੰਟੂ ਜੀ ਮੈਂ ਤੁਸੀਂ ਪੁੱਛ ਰਹੇ ਸੀ, ਆਪਾਂ ਜਾਣਕਾਰੀ ਐਡ ਕਰ ਦਈਏ ਕਿ ਉਹਨਾਂ ਨੂੰ ਐਸਐਸਪੀ ਖੰਨਾ ਲਗਾਇਆ ਗਿਆ ਜੀ। ਚੱਕੋ, ਮੈਂ ਤੁਹਾਨੂੰ ਦੱਸਿਆ ਨਾ ਕਿ ਉਹਨਾਂ ਨੂੰ ਐਸਐਸਪੀ ਲਾ ਦਿੱਤਾ ਗਿਆ, ਜ਼ਿਲ੍ਹਾ ਪੁਲਿਸ ਮੁਖੀ ਬਣਾ ਦਿੱਤਾ ਗਿਆ। ਤਾਂ ਕੁਝ ਅਫਸਰ ਸੀਗੇ ਜਿਨ੍ਹਾਂ ਨੂੰ ਜ਼ਿਲ੍ਹਿਆਂ ਚੋਂ ਕੱਢ ਕੇ ਕਿਸੇ ਨੂੰ ਪਰਸੋਨਲ ਚਲਾ ਦਿੱਤਾ, ਕਿਸੇ ਨੂੰ ਕਿਤੇ ਲਾ ਦਿੱਤਾ, ਕਿਸੇ ਨੂੰ ਕਿਤੇ ਲਾ ਦਿੱਤਾ। ਕਹਿਣ ਦਾ ਮਤਲਬ ਹੈ ਕਿ ਅਸੀਂ ਉਧਰ ਨਹੀਂ ਜਾਂਦੇ,
ਉਹ ਲਿਸਟ ਜਿਹੜੀ ਆ ਤੁਹਾਡੇ ਕੋਲ ਵੀ ਅਵੇਲੇਬਲ ਹੈ, ਆਮ ਹੀ ਹੈ, ਉਹ ਹੈ। ਜੇ ਕਿਸੇ ਨੇ ਦੇਖਣਾ ਹੋਵੇ ਕੌਣ ਅਫਸਰ ਤਬਾਦਲਾ ਹਾਸਲ ਕਰਕੇ ਕਿੱਧਰ ਗਿਆ, ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਤਾਂ ਅਫਸਰਸ਼ਾਹੀ ਦੇ ਵਿੱਚ ਖਾਸ ਤੌਰ ਤੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਹਿਲਜੁਲ ਕੀਤੀ ਜਾ ਰਹੀ ਆ ਕਿ ਸਾਡੀ ਨਿਗਾਹ ਤੋਂ ਕੋਈ ਬਚ ਨਹੀਂ ਸਕੇਗਾ, ਕੰਮ ਕਰਨਾ ਪਏਗਾ ਵਗੈਰਾ ਵਗੈਰਾ। ਪਰੰਤੂ ਗੱਲ ਇਹ ਆ ਕਿ ਦੇਖੋ, ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਕਿ ਠੀਕ ਆ, ਤੁਸੀਂ ਜੀ ਸ਼ਬਦ ਇਸਤੇਮਾਲ ਕੀਤਾ ਕਾਲੀਆਂ ਭੇਡਾਂ। ਮੈਂ ਖੁਦ ਕਹਿੰਦਾ ਕਿ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਹੈਗੀਆਂ ਨੇ, ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਕਿ ਪੁਲਿਸ ਤੋਂ ਵੀ ਰਿਸ਼ਵਤ ਲਈ ਜਾਂਦੀ ਹੈ। ਪੁਲਿਸ ਜਦੋਂ ਜੀ ਚਲਾਨ ਦੇਣ ਜਾਂਦੀ ਹੈ, ਸਰਕਾਰੀ ਵਕੀਲ ਹੀ ਇਹਨਾਂ ਤੋਂ 2-2 4-4 ਹਜ਼ਾਰ ਰੁਪਈਆ ਲੈਂਦੇ ਨੇ ਜੀ। ਇਹ ਕੋਈ ਹੁਣ ਪੁਲਿਸ ਵਾਲਾ ਔਨ ਰਿਕਾਰਡ ਆ ਕੇ ਤੁਹਾਨੂੰ ਨਹੀਂ ਕਹੇਗਾ, ਪਰ ਮੈਨੂੰ ਵਿਚਲੀਆਂ ਗੱਲਾਂ ਦਾ ਪਤਾ ਹੈ ਜੀ। ਜੀ ਜੀ ਠੀਕ ਹੈ। ਹੁਣ ਤੁਸੀਂ ਦੇਖੋ ਕਿ ਇੱਕ ਮੰਨ ਲਓ ਕਾਂਸਟੇਬਲ ਹੈ, ਉਹ ਇਨ ਹੈਂਡ ਕੋਈ ਉਹਦੀ ਸੈਲਰੀ 60-70 ਹਜ਼ਾਰ ਹੈ। 60-70 ਹਜ਼ਾਰ ਤੁਸੀਂ ਵੀ ਕਮਾਉਨੇ ਹੋ ਤੇ ਖਾਣੇ ਹੋ ਤੁਸੀਂ ਗੁਰਪ੍ਰੀਤ ਜੀ। ਇੱਥੇ ਪੰਜਾਬ ਦੇ ਵਿੱਚ ਇਹਦੀ ਕੋਈ ਵੈਲਿਊ ਨਹੀਂ ਹੈ 60-70 ਹਜ਼ਾਰ। ਜੇ ਤੁਹਾਡੇ ਜੀ ਇੱਕ ਦੋ ਜੀ ਜਵਾਕ ਪੜ੍ਹਦੇ ਆ, ਠੀਕ ਹੈ ਜੀ, ਕੋਈ ਘਰੇ 5-7 ਹਜ਼ਾਰ ਦਾ ਕੋਈ ਦੁੱਧ ਪਾਣੀ ਲੱਗਦਾ ਹੈ ਤੇ ਗਰੋਸਰੀ ਦਾ ਤੁਹਾਡੇ ਦਾ ਕੋਈ ਬਿੱਲ 5-7 ਹਜ਼ਾਰ ਦਾ ਬਣਦਾ ਹੈ, ਤਾਂ ਕਿਆ ਤੁਹਾਡਾ। ਜੀ ਮੈਂ ਰਿਸ਼ਵਤ ਨੂੰ ਇੰਡੋਰਸ ਨਹੀਂ ਕਰ ਰਿਹਾ ਜਾਂ ਗਲੋਰੀਫਾਈ ਨਹੀਂ ਕਰ ਰਿਹਾ, ਮੈਂ ਤੁਹਾਨੂੰ ਇੱਕ ਅਦਰ ਸਾਈਡ ਦਿਖਾ ਰਿਹਾ, ਜਿਹੜਾ ਮੇਰਾ ਫਰਜ਼ ਹੈ ਕਿ ਇੱਕ ਆਮ ਉਹ ਕਾਂਸਟੇਬਲ ਆ। ਅੱਜ ਕੱਲ ਹਰੇਕ ਨੇ ਘੱਟੋ ਘੱਟ ਜੈਨ, ਆਲਟੋ ਜਾਂ ਸਵਿਫਟ ਕਾਰ ਰੱਖੀ ਹੈ ਜੀ ਆਉਣ ਜਾਣੇ ਜੀ ਵਾਸਤੇ, ਜੀ ਕਿਉਂਕਿ ਜੀ ਦੇਰ ਸਵੇਰ ਆਉਣਾ ਜਾਣਾ, ਠੰਡ ਹੈ, ਗਰਮੀ ਹੈ। ਤਾਂ ਇਹਨਾਂ ਨੂੰ ਪ੍ਰਾਈਵੇਟ ਵਹੀਕਲ ਦਾ 800 ਰੁਪਇਆ ਮਿਲਦਾ ਹੈ ਜੀ। ਮੰਨ ਜੀ ਲਓ ਫੀਲਡ 'ਚ ਕੰਮ ਕਰਦਾ ਇੱਕ ਕਾਂਸਟੇਬਲ ਹੈ ਜਿਹੜਾ, ਉਹ ਕਿਸੇ ਬੰਦੇ ਨੂੰ ਜਿਹੜਾ ਕਿ ਉਹਦੇ ਅਧਿਕਾਰ ਖੇਤਰ ਦਾ ਕੋਈ ਪਿੰਡ ਹੈ, ਉਹਦੇ ਤੋਂ ਲੈ ਲਓ ਥਾਣੇ ਤੋਂ 15-20 ਕਿਲੋਮੀਟਰ, 20 ਕਿਲੋਮੀਟਰ ਲਾ ਲਓ, 4 ਜੀ ਗੇੜੇ ਲਾਇਆ ਉਹਦੇ ਮਗਰ, ਠੀਕ ਹੈ ਜੀ। ਉਹਨੂੰ 20 ਨੂੰ ਤੁਸੀਂ ਮਲਟੀਪਲਾਈ ਕਰ ਲਓ 4 ਦੇ ਨਾਲ, 80 ਕਿਲੋਮੀਟਰ ਜਾਂ 100 ਕਿਲੋਮੀਟਰ। ਇੱਕ ਜੀ ਬੰਦੇ ਜੀ ਪਿੱਛੇ ਉਹਨੇ 100 ਕਿਲੋਮੀਟਰ ਗਾ ਲਿਆ ਜੀ। ਤਾਂ ਕੀ ਉਹ 800 ਰੁਪਇਆ ਉਹਨੂੰ ਸਫੀਸ਼ੀਐਂਟ ਹੈ? ਇਹ ਚੀਜ਼ਾਂ ਸਾਨੂੰ ਇਹ ਚੀਜ਼ਾਂ ਸਾਨੂੰ ਪੱਤਰਕਾਰਾਂ ਨੂੰ ਉਭਾਰਨੀਆਂ ਪੈਣਗੀਆਂ ਪਹਿਲਾਂ। ਜੀ ਜੀ ਆਮ ਤੌਰ ਤੇ ਗੱਲ ਵੀ ਤੁਰਦੀ ਹੈ ਮਿੰਟੂ ਜੀ, ਮਾਫ ਕਰਨਾ ਗੱਲ ਕੱਟ ਰਿਹਾ। ਆਮ ਤੌਰ ਤੇ ਗੱਲ ਵੀ ਤੁਰਦੀ ਹੈ ਵੀ ਕਿਸੇ ਜਿਹੜਾ ਮੁਲਜ਼ਮ ਹੈ ਉਹਨੂੰ ਜੇਲ੍ਹ ਤੱਕ ਪਹੁੰਚਾਉਂਦੇ ਆ ਪੱਲੇ ਤੋਂ ਲੱਗ ਜਾਂਦੇ ਨੇ ਜਿਹੜਾ ਪੁਲਿਸ ਮੁਲਾਜ਼ਮ ਹੁੰਦਾ। ਇਸੇ ਕਰਕੇ ਬਹੁਤੇ ਜਿਹੜੇ ਮੁਲਜ਼ਮ ਨੇ ਉਹ ਜੇਲ੍ਹ ਤੱਕ ਪਹੁੰਚਦੇ ਨਹੀਂ ਤੇ ਆਪਾਂ ਲੋਕ ਜਾ ਕੇ ਬਿਲਕਦੇ ਆ ਵੀ ਭਾਈ ਅਸੀਂ ਤੁਹਾਨੂੰ ਹੁਣ ਬੰਦਾ ਫੜਾਇਆ ਸੀ, ਤੁਸੀਂ ਹੁਣੇ ਹੀ ਉਹਨੂੰ ਛੱਡ ਦਿੱਤਾ। ਏਦਾਂ ਦੀਆਂ ਗੱਲਾਂ ਇਸੇ ਕਰਕੇ ਤਾਂ ਹੁੰਦੀਆਂ ਨੇ। ਫਿਰ ਹਵਾਲਾਤ ਦੇ ਵਿੱਚ ਮੇਰਾ ਮਤਲਬ ਸਾਡਾ ਨਾ ਪਿੰਡ ਹੈ ਜਿਹੜਾ, ਕਿਉਂਕਿ ਇਹ ਸਾਡੇ ਇੱਥੇ ਖੇਡ ਸੱਭਿਆਚਾਰ ਬਹੁਤ ਮਜ਼ਬੂਤ ਹੈ ਤੇ ਮੁੰਡੇ ਨਿਕਲਦੇ ਗਰਾਊਂਡ 'ਚ ਭਰਤੀ ਹੋ ਜਾਂਦੇ ਆ, ਬਹੁਤ ਹੀ ਮੁੰਡੇ ਸਾਡੇ ਭਰਤੀ ਹੋਏ ਆ। ਤੇ ਸਾਡਾ ਮੁੰਡਾ ਇੱਕ ਵਾਲੀਬਾਲ ਦਾ ਹੀ ਪਲੇਅਰ ਸੀ, ਉਹ ਮੁਨਸ਼ੀ ਸੀ ਜੀ। ਉਸਨੇ ਮੈਨੂੰ ਇੱਕ ਵਾਰੀ ਗੱਲ ਸੁਣਾਈ, ਕਹਿੰਦਾ ਵੀ ਮੈਂ ਬੰਦਾ ਮੇਰੀ ਹਵਾਲਾਤ ਦੇ ਵਿੱਚ ਸੀ ਭਾਜੀ, ਤੇ 1500 ਦਾ ਰਾਤ ਨੂੰ ਮੈਂ ਚਿੱਟਾ ਪਿਆ, ਮੈਨੂੰ ਫੋਨ ਆ ਗਿਆ ਸੰਤਰੀ, ਕਹਿੰਦਾ ਵੀ ਤੂੰ ਮਰਨ ਡਿਆ ਹਵਾਲਾਤ 'ਚ, ਅੱਧਾ ਨਾਲ ਸਿਰ ਮਾਰਦਾ। ਤੇ ਮੈਂ ਉਹਨੂੰ ਕਿਹਾ ਵੀ ਲਿਆ ਕੇ ਇਹਨੂੰ ਜਿੱਥੋਂ ਮਰਜ਼ੀ ਪਿਆ, ਤੇ 1500 ਰੁਪਇਆ ਮੇਰਾ ਉੱਥੇ ਲੱਗਿਆ। ਫਿਰ ਉਹਦਾ ਮੈਡੀਕਲ ਕਰਵਾਉਣਾ ਸੀਗਾ, ਉਹ ਚੌਂਕੀ ਦਾ ਮੁਨਸ਼ੀ ਸੀ ਤੇ ਜਿਹੜਾ ਮਤਲਬ ਕਿ ਉਹਨਾਂ ਨੂੰ ਠਾਣਾ ਪੈਂਦਾ ਸੀ, ਹਸਪਤਾਲ ਪੈਂਦਾ ਸੀ, ਉਸ ਚੌਂਕੀ ਤੋਂ 25-35 ਕਿਲੋਮੀਟਰ ਸੀ। ਕਹਿੰਦਾ ਫਿਰ ਮੈਡੀਕਲ ਕਰਾਉਣ ਵਾਸਤੇ ਮੈਂ ਕਾਰ ਤੇ ਉਹਨੂੰ ਲੈ ਕੇ ਗਿਆ ਤੇ ਉੱਥੋਂ ਫੇਰ ਵਾਪਸ ਆਇਆ, ਯਾਨੀ 60-70 ਕਿਲੋਮੀਟਰ ਇਹ ਹੋ ਗਿਆ। ਉਸ ਤੋਂ ਬਾਅਦ ਕਹਿੰਦਾ ਕਿ ਮੈਂ ਉਹਨੂੰ ਸਾਡੇ ਉੱਥੋਂ ਚੌਂਕੀ ਤੋਂ ਜਿਹੜੀ 55 ਕਿਲੋਮੀਟਰ ਦੂਰ ਜੇਲ੍ਹ ਸੀ ਉੱਥੇ ਛੱਡ ਕੇ ਆਇਆ। ਜੀ ਖਰਚਾ ਤੁਸੀਂ ਗਿੱਲੋ, ਕਹਿੰਦਾ ਸਾਰਾ ਮੇਰੇ ਤੇ ਪਿਆ, ਤਾਂ ਮੈਂ ਆਪਦੇ ਘਰੋਂ ਥੋੜੀ ਦੇਊਂਗਾ, ਫਿਰ ਮੈਨੂੰ ਤਾਂ ਕਿਸੇ ਨੇ ਨਹੀਂ ਦੇਣਾ, ਦੁੱਕੀ ਨਹੀਂ ਦੇਣੀ। ਤੇ ਜਦ ਕਹਿੰਦਾ ਵੀ ਅਸੀਂ ਵਾਪਸ ਆਏ ਆ ਤੇ ਅਗਲੀ ਰਾਤ ਚੋਰੀ ਫੇਰ ਉੱਥੇ ਹੋ ਗਈ, ਪਤਾ ਲੱਗਿਆ ਕਿ ਉਹ ਜੇਲ੍ਹ ਵਾਲਿਆਂ ਨੇ ਕਰੋਨਾ 'ਚ ਉਹਨਾਂ ਨੂੰ ਉਦੋਂ ਹੀ ਛੱਡਤਾ। ਮਤਲਬ ਉਹ ਛੋਟਾ ਕੇਸ ਸੀਗਾ, ਛੋਟੇ ਕੇਸ 'ਚ ਕਹਿੰਦਾ ਜੀ ਪੈਸੇ ਤੇ ਮੇਰੇ ਲੱਗੇ ਪੱਲਿਓ, ਸਾਨੂੰ ਦੁਬਾਰਾ ਫੇਰ ਅਰੈਸਟ ਕਰਨੇ ਪਏ ਕਿਉਂਕਿ ਆ ਕੇ ਉਹਨਾਂ ਨੇ ਫੇਰ ਚੋਰੀ ਕਰ ਲਈ। ਤੂੰ ਕਹਿਣ ਦਾ ਮਤਲਬ ਹੈ ਅੱਛਾ ਜਦੋਂ ਚਲਾਨ ਦੇਣਾ ਉਦੋਂ ਵੀ ਫੇਰ ਖਰਚ। ਤਾਂ ਸਾਨੂੰ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ। ਚਲੋ ਇਹ ਆਪਣਾ ਬਹੁਤ ਸਮਾਂ ਜਿਹੜਾ ਹੈ ਉਹ ਇਸ ਖਬਰ ਤੇ ਲੱਗਿਆ, ਪਰ ਇਹ ਇੱਕ ਇਨਫੋਰਮੇਟਿਵ ਗੱਲ ਹੈ ਕਿ ਦਰਅਸਲ ਪੁਲਿਸ ਨੂੰ ਜਿਹੜਾ ਨਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਰਪਸ਼ਨ ਵਾਸਤੇ ਕਿਹਾ ਜਾਂਦਾ ਕਿ ਕਰੋ,
ਉਹਨਾਂ ਕੋਲ ਜੀ ਕੋਈ ਚਾਰਾ ਨਹੀਂ ਹੈ। ਸੋ ਚਾਰਾ ਇਨ ਸੈਂਸ ਕਿ ਭਾਈ ਤੁਸੀਂ ਰਸਤਾ ਖੋਲ ਦਿਓ ਇੱਕ। ਜਦੋਂ ਤੁਸੀਂ SHO ਨੂੰ ਚੰਗੇ ਥਾਣੇ 'ਚ ਲੱਗਣ ਦਾ ਕਹਿੰਦੇ ਹੋ ਕਿ 20 ਲੱਖ ਦੇ, ਤਾਂ ਸਰ ਉਹ 20 ਲੱਖ ਕਿੱਥੋਂ ਦੇਊਗਾ ਤੁਹਾਨੂੰ? ਸੋਚ ਕੇ ਦੇਖੋ। ਜੀ ਜੀ ਇੱਕ ਵਾਰੀ ਘਰੋਂ ਵੀ ਦੇ ਦੂਗਾ, ਪੂਰੇ ਕਿੱਥੋਂ ਕਰੂਗਾ? ਸੋ ਇਹ ਬੜੀ ਕਹਿ ਲਓ ਕਿ ਪੁਲਿਸ ਰਿਫਾਰਮਸ ਦੇ ਵਿਸ਼ੇ ਦੀ ਗੱਲ ਹੈ, ਤੇ ਜਿਹੜੀ ਮੈਂ 16-17 ਤੋਂ ਲਗਾਤਾਰ ਚੁੱਕਦਾ ਰਿਹਾ ਕਿ ਜਦੋਂ ਤੱਕ ਤੁਸੀਂ ਰਿਫਾਰਮਸ ਨਹੀਂ ਕਰੋਗੇ ਇਹ ਸਾਰਾ ਕੁਝ ਠੀਕ ਨਹੀਂ ਹੋਏਗਾ। ਸੋ ਇਸ ਮੈਸੇਜ ਦੇਣ ਦਾ ਯਤਨ ਕੀਤਾ ਜਾ ਰਿਹਾ, ਪਰ ਅਸਲ ਗੱਲਾਂ ਇਹੀ ਹੈ ਕਿ ਥਾਣਿਆਂ ਚੋਂ ਮਹੀਨੇ ਜਿਹੜੇ ਆ ਉਹ ਵੱਡੇ ਘਰਾਂ 'ਚ ਜਾਂਦੇ ਆ। ਜੀ ਮਹੀਨਿਆਂ ਦਾ ਦੌਰ ਤਾਂ ਆਮ ਚੱਲ ਰਿਹਾ ਹੈ ਇੱਥੇ ਤਾਂ ਮਹੀਨੇ ਕਹਿੰਦੇ ਨੇ ਬਿਜਲੀ ਘਰਾਂ ਤੋਂ ਵੀ ਜਾਂਦੇ ਨੇ। ਬੀਤੇ ਦਿਨੀ ਆਪਾਂ ਖਬਰ ਸਾਂਝੀ ਕੀਤੀ ਸੀ, ਤੁਸੀਂ ਚਾਨਣਾ ਪਾਇਆ ਸੀ ਉਹ ਸਾਰੀ ਖਬਰ ਤੇ ਕਿ ਕਿੱਦਾਂ ਪਾਰਟੀ ਫੰਡ ਦੇ ਨਾਂ ਤੇ ਚੱਲਦਾ ਹੈ ਜੀ ਸਾਰਾ ਕੰਮ। ਪਰ ਆਪਾਂ ਅਗਲੀ ਖਬਰ ਦਾ ਜੇਕਰ ਰੁਖ ਕਰੀਏ ਤਾਂ 400 ਕਿਲੋ ਸੋਨੇ ਦਾ ਮਾਮਲਾ ਹੈ, ਚੋਰੀ ਦਾ ਇਹ ਮਾਮਲਾ ਹੈ ਤੇ ਚੰਡੀਗੜ੍ਹ 'ਚ ਛਾਪੇਮਾਰੀ ਹੋਈ ਹੈ। ਇਹ 400 ਕਿਲੋ ਸੋਨਾ ਸੁਣਦਿਆਂ ਤਾਂ ਬੰਦੇ ਤੇ ਵੈਸੇ ਹੀ ਰੌਂਗਟੇ ਖੜੇ ਹੋ ਜਾਂਦੇ ਨੇ ਜੀ। ਇਹ ਮਾਜਰਾ ਕੀ ਹੈ? ਹਾਂ ਬਿਲਕੁਲ ਜੀ, ਜੇ ਕਿਤੇ ਆਪਾਂ ਨੂੰ ਇਹਦੇ ਚੋਂ ਕਿਤੇ 10ਵਾਂ ਹਿੱਸਾ ਹੀ ਮਿਲ ਜਾਵੇ ਤੇ ਘਰ ਵਾਲੀਆਂ ਤੇ ਖੁਸ਼ੀ 'ਚ ਨੱਚਦੀਆਂ ਫਿਰਨਗੀਆਂ ਜੀ ਗੋਲਡ ਜੀ ਵੇਖ ਕੇ। ਤਾਂ ਗੱਲ ਇਹ ਆ ਕਿ ਬਈ ਇਹ ਜਿਹੜਾ ਗੋਲਡ ਹੈ ਤੁਹਾਨੂੰ ਪਤਾ ਹੈ ਕੈਨੇਡਾ 'ਚੋਂ ਚੋਰੀ ਹੋਇਆ ਸੀਗਾ ਜੀ। ਅੱਛਾ ਜੀ। ਜੀ ਹਾਂਜੀ, ਕੈਨੇਡਾ ਦੇ ਇੱਕ 에ਅਰਪੋਰਟ ਤੋਂ ਇਹ ਚੋਰੀ ਹੋਈ ਸੀਗੀ, ਤੇ ਇਹ ਕਮਾਲ ਦੀ ਫਿਲਮ ਬਣ ਸਕਦੀ ਹੈ ਇਹਦੇ ਤੇ। ਕਿ ਤੁਸੀਂ ਦੇਖੋ ਉਹ 2-3 ਪੰਜਾਬੀ ਸੀ ਇਹਦੇ ਵਿੱਚ, ਪੰਜਾਬੀਆਂ ਨੇ ਦੇਖੋ ਕੈਨੇਡਾ ਦੀ ਤਵਾਰੀਖ ਹੀ ਬਦਲ ਕੇ ਰੱਖ ਦਿੱਤੀ। ਇਤਿਹਾਸ ਦੀ ਕੈਨੇਡਾ ਦੀ ਸਭ ਤੋਂ ਵੱਡੀ ਚੋਰੀ ਦੱਸਦੇ ਆ। ਅੱਛਾ ਜੀ। ਜੀ ਹਾਂਜੀ, 4 ਕੁਇੰਟਲ ਸੋਨਾ ਸੀਗਾ, 2.5 ਮਿਲੀਅਨ ਕਰੰਸੀ ਵੀ ਸੀਗੀ ਉਹਨਾਂ ਦੀ, ਉਹ ਵੀ ਨਾਲ ਹੀ ਲੈ ਆਏ। ਕਹਿੰਦੇ ਛੱਡ ਕੇ ਹੁਣ ਕੀ ਕਰਾਂਗੇ ਦੱਸੋ, ਲੈ ਚੱਲੋ ਨਾਲ ਹੀ। ਤਾਂ ਮਤਲਬ ਕਿ ਕੁਝ ਗ੍ਰਿਫਤਾਰੀਆਂ ਸ਼ਾਇਦ ਹੋਈਆਂ ਵੀ ਨੇ ਉਸ ਮਾਮਲੇ ਦੇ ਵਿੱਚ, ਪਰ ਗੱਲ ਇਹ ਆ ਕਿ ਬਈ ਜੇ ਆਪਾਂ ਦੇਖੀਏ ਸਭ ਤੋਂ ਵੱਡਾ ਮਾਮਲਾ ਇਹ ਹੋਇਆ ਕਿ ਇਹਨਾਂ ਦਾ ਇੱਕ ਜਿਹੜਾ ਕਹਿ ਲਓ ਕਿ ਮੁੱਖ ਦੋਸ਼ੀ ਸੀਗਾ ਇਸ ਮਾਮਲੇ ਦਾ, ਅਨੇਸਰ, ਉਹ ਚੰਡੀਗੜ੍ਹ 'ਚ ਲੱਭਿਆ ਕਿ ਕੁਝ ਮੀਡੀਆ ਅਦਾਰਿਆਂ ਨੇ ਜਿਵੇਂ ਉਹ ਖਬਰਾਂ ਲੱਗੀਆਂ ਤੇ ਫਿਰ ਅੱਜ ਦੱਸਦੇ ਆ ਕਿ ਈਡੀ ਨੇ ਛਾਪੇਮਾਰੀ ਕੀਤੀ ਆ, ਉਹਦੇ ਘਰੋਂ ਚੰਗੇ ਕਾਗਜ਼ਾਤ ਜਿਹੜੇ ਸੀ ਉਹ ਕੱਢ ਕਢਾ ਕੇ ਲੈ ਗਏ ਨੇ। ਤਾਂ ਇਹ ਮਾਮਲਾ ਜਿਹੜਾ ਉਹ ਠੀਕ ਮੈਨੂੰ ਲੱਗਦਾ ਕਿ ਹੁਣ ਕੈਨੇਡਾ ਤੇ ਭਾਰਤ ਦਾ ਵੈਸਾ ਹੀ ਬਣ ਜਾਏਗਾ ਜਿਵੇਂ ਅੱਗੇ ਆਪਾਂ ਦੇਖਿਆ ਅਰਸ਼ ਡੱਲੇਆ ਦਾ। ਉਹਨੇ ਉੱਥੇ ਉਹਨੂੰ ਹਿਰਾਸਤ 'ਚ ਲਿਆ ਸੀਗਾ, ਪਰ ਇਹਨਾਂ ਨੇ ਜਦੋਂ ਕੋਸ਼ਿਸ਼ ਕੀਤੀ ਕਿ ਸ਼ਾਇਦ ਸਾਡੇ ਹੱਥ ਲੱਗ ਜਾਏਗਾ ਤਾਂ ਉਹਨਾਂ ਨੇ ਲਾਗੇ ਨਹੀਂ ਸੀ ਆਉਣ ਦਿੱਤਾ। ਤਾਂ ਮਤਲਬ ਜੀ ਜੀ ਕੈਨੇਡਾ, ਠੀਕ ਹੈ, ਕੈਨੇਡਾ ਉਹਦੇ ਮਗਰ ਲੱਗਾ ਹੋਇਆ, ਇਹਨਾਂ ਦੀਆਂ ਏਜੰਸੀਆਂ ਲੱਗੀਆਂ ਹੋਈਆਂ। ਇਹਨਾਂ ਨੇ ਜਿਸ ਤਰੀਕੇ ਨਾਲ ਅੱਜ ਤਲਾਸ਼ੀ ਲਈ ਆ, ਜਾਂ ਮਤਲਬ ਕਿ ਫਿਰ ਆਸਾਨੀ ਦੇ ਨਾਲ ਹੀ ਉਹ ਇੱਥੋਂ ਈਡੀ ਤੁਰ ਗਈ ਆ, ਉੱਥੋਂ ਇਹੋ ਲੱਗਦਾ ਕਿ ਬੰਦਾ ਇੱਥੇ ਆ, ਬੰਦੇ ਦਾ ਘਰ-ਬਾਰ ਸਭ ਕੁਝ ਪਤਾ ਲੱਗ ਗਿਆ, ਪਰੰਤੂ ਇੱਥੋਂ ਦੀਆਂ ਏਜੰਸੀਆਂ ਨੇ ਫਾਰਮੈਲਿਟੀ ਜ਼ਰੂਰ ਕਰ ਲਈ ਹੈ, ਪਰ ਹਾਲੇ ਮੇਰੇ ਖਿਆਲ ਦੇ ਨਾਲ ਲੰਮੀ ਖਿੱਚਤਾਣ ਚੱਲੇਗੀ। ਜੀ ਸੋ ਵੇਖਦੇ ਹਾਂ ਕਿੰਨੀ ਲੰਬੀ ਖਿੱਚਤਾਣ ਚੱਲਦੀ ਹੈ। ਪਰ ਆਪਾਂ ਜਿੱਦਾਂ ਪਿਛਲੀ ਖਬਰ 'ਚ ਜ਼ਿਕਰ ਤੁਸੀਂ ਕਰ ਰਹੇ ਸੀ ਕਿ ਕਿੱਦਾਂ ਪੁਲਿਸ ਰਿਫਾਰਮਸ ਦੀ ਲੋੜ ਹੈ, ਪਰ ਇੱਕ ਮਾਜਰਾ ਇਹਦੇ 'ਚ ਹੋਰ ਵੀ ਹੈ ਕਿ ਹਿਰਾਸਤ ਦੇ ਵਿੱਚ ਕਈ ਵਾਰੀ ਇੰਨੀ ਜ਼ਿਆਦਾ ਖਿੱਚ ਕਰ ਲਈ ਜਾਂਦੀ ਹੈ ਬੰਦੇ ਦੀ, ਜਿਹਨੂੰ ਸਾਬਤ ਕਰਾਉਣਾ ਹੁੰਦਾ ਕਿ ਭਾਈ ਦੋਸ਼ੀ ਤਾਂ ਤੂੰ ਹੀ ਹੈ, ਹੈਗਾ ਜਾਂ ਨਹੀਂ ਇਹ ਸਾਨੂੰ ਨਹੀਂ ਪਤਾ। ਇਸ ਮਾਮਲੇ 'ਚ ਹੁਣ ਹਿਰਾਸਤੀ ਮੌਤ ਜਿਹੜੀ ਹੋਈ ਹੈ ਉਹ 'ਚ ਦੋਸ਼ੀ ਨਿਕਲੇ ਨੇ ਜਿਹੜੇ ਪੁਲਿਸ ਵਾਲੇ ਨੇ। ਇਹ ਕੀ ਇਹ ਮਾਜਰਾ ਹੈ ਜੀ? ਬਠਿੰਡੇ ਦੀ ਘਟਨਾ ਸੀਗੀ ਇਹ, ਗੁਰਪ੍ਰੀਤ ਜੀ। ਇਹ ਫੌਰਸ ਦਾ ਹੀ ਵਿਸ਼ਾ ਹੈ ਸਭ ਕੁਝ, ਕਿ ਜੇ ਤੁਸੀਂ ਸਾਇੰਟਿਫਿਕ ਤਰੀਕੇ ਨਾਲ ਕੰਮ ਕਰਨ ਦੀ ਥਾਂ ਤੇ ਡਾਂਗ ਨਾਲ ਸਬੂਤ ਇਕੱਠੇ ਕਰੋਗੇ ਕਿ ਬੋਲ ਕੇ ਕੀਤਾ ਕਿ ਨਹੀਂ ਕੀਤਾ, ਤਾਂ ਇਹ ਵੀ ਇੱਕ ਕਹਿ ਲਓ ਰਿਫਾਰਮ ਦਾ ਹੀ ਹਿੱਸਾ ਹੈ। ਤਾਂ ਗੱਲ ਇਹ ਹੈ ਕਿ ਇੱਥੇ ਬਠਿੰਡੇ ਸਾਡੇ ਨਾ ਇੱਕ ਲਾਸ਼ ਮਿਲੀ ਸੀਗੀ ਨੌਜਵਾਨ ਦੀ, ਤੇ ਫਿਰ ਉੱਤੇ ਬਾਅਦ ਹੋਇਆ ਕੀ ਸੀਗਾ ਜੀ ਕਿ ਕਿਹਾ ਗਿਆ ਕਿ ਪੁਲਿਸ ਨੇ ਜਦੋਂ ਫੜਨ ਦਾ ਯਤਨ ਕੀਤਾ, ਇੱਕ ਮੋਟਰਸਾਈਕਲ ਤੇ ਭੱਜ ਗਿਆ ਤੇ ਦੂਜੇ ਨੇ ਝੀਲਾਂ 'ਚ ਛਾਲ ਮਾਰ ਦਿੱਤੀ ਸੀਗੀ। ਪਰ ਬਾਅਦ 'ਚ ਹੁਣ ਜਦੋਂ ਜਾਂਚ ਪੜਤਾਲ ਆਰੰਭੀ, ਤੇ ਕਿਉਂਕਿ ਘਰ ਵਾਲੇ ਤੇ ਪਹਿਲਾਂ ਦੋਸ਼ ਲਾ ਰਹੇ ਸਨ ਕਿ ਮੁੰਡਾ ਤੇ ਫੜਿਆ ਸੀ ਇਹਨਾਂ ਨੇ, ਤਾਂ ਹੁਣ ਉਸ ਜਾਂਚ ਪੜਤਾਲ 'ਚ ਪਾਇਆ ਗਿਆ ਕਿ ਇਹਨੂੰ ਕੁੱਟ ਕੇ ਮਾਰਿਆ ਗਿਆ, ਟਾਰਚਰ ਦੇ ਦੌਰਾਨ ਇਹਦੀ ਮੌਤ ਹੋਈ ਸੀਗੀ। ਇਹ ਪਿਛਲੇ ਸਾਲ ਦਾ ਮਾਮਲਾ ਹੈ, ਤਾਂ CIA ਸਟਾਫ ਵਾਲਿਆਂ ਨੇ ਚੁੱਕਿਆ ਸੀਗਾ। ਅਸਲ ਦੇ ਵਿੱਚ ਕੀ ਆ ਕਿ ਜਿੰਨਾ ਕੁ ਮੈਂ ਇਸ ਕੇਸ ਨੂੰ ਸਮਝਿਆ ਕਿ ਪਾਣੀ ਪੂਣੀ ਪਾਉਂਦੇ ਆ, ਪਾਣੀ 'ਚ ਡੋਬਦੇ ਆ ਕਈ ਵਾਰ ਬੰਦੇ ਨੂੰ, ਤਾਂ ਇਦਾਂ ਦੇ ਕੋਈ ਟਾਰਚਰ ਦਿੱਤਾ ਗਿਆ ਜਿਹਦੇ ਕਰਕੇ ਉਹਦੀ ਮੌਤ ਹੋ ਗਈ। ਤੇ ਫਿਰ ਪੁਲਿਸ ਵਾਲੇ ਬੜੇ ਮਾਸਟਰ ਮਾਈਂਡ ਹੁੰਦੇ ਆ ਕਿ ਬਈ ਇਹਨੂੰ ਪਾਣੀ 'ਚ ਸੁੱਟ ਦਿਓ ਲਾਸ਼ ਨੂੰ, ਤੇ ਪਾਣੀ ਨਾਲ ਹੀ ਮਰਿਆ। ਸੋ ਐਸਾ ਇਹਨਾਂ ਨੇ ਕਰਨ ਦਾ ਯਤਨ ਕੀਤਾ। CCTV ਇਹਨਾਂ ਦੇ
ਜਿਹੜੇ ਸੀਗੇ ਉਹ ਹੈ ਨਹੀਂ ਸੀਗੇ, ਉੱਥੇ ਵੀ ਘਿਰ ਗਏ। ਸੋ ਲਿਹਾਜ਼ਾ 5 ਜਿਹੜੇ CIA ਇੰਚਾਰਜ ਸਮੇਤ 5 ਮੁਲਾਜ਼ਮ ਜਿਹੜੇ ਆ ਉਹ ਇਸ ਮਾਮਲੇ 'ਚ ਦੋਸ਼ੀ ਪਾਏ। ਜੀ, ਸੋ ਇਹੋ ਜੀ ਇੱਕ ਘਟਨਾ ਦਾ ਪ੍ਰਤੱਖਦਰਸ਼ੀ ਹੋਣ ਦੇ ਨਾਤੇ ਮੈਂ ਜ਼ਰੂਰ ਚਾਹੂੰਗਾ ਕਿ ਮੈਂ ਇਹ ਖਬਰ ਸਾਂਝੀ ਕਰ ਦਿਆਂ ਕਿ ਮੇਰੇ ਲਿੰਕ ਦੇ ਵਿੱਚ ਹੀ ਜਾਂ ਮੇਰੇ ਕਰੀਬੀਆਂ ਦੇ ਵਿੱਚ ਹੀ ਇੱਕ ਅਜਿਹਾ ਹਾਦਸਾ ਵਾਪਰਿਆ ਜੀ, ਜਿਸ ਦੇ ਵਿੱਚ ਕਾਨੂੰਨ ਦੇ ਤਹਿਤ, ਕਹਿਣ ਦਾ ਭਾਵ ਵੀ ਸਾਬਤ ਕਰਾਉਣ ਦੇ ਲਈ ਕਿ ਤੂੰ ਹੀ ਕ੍ਰਾਈਮ ਕੀਤਾ ਹੈ, ਇਹ ਵਿਅਕਤੀ ਨੂੰ ਇੰਨਾ ਜ਼ਿਆਦਾ ਕੁੱਟਿਆ ਗਿਆ ਕਿ ਅੱਜ ਤੱਕ ਉਹ ਬਿਸਤਰ ਤੇ ਹੈ ਤੇ ਇਸ ਦੇ ਨਾਲ ਨਾਲ ਉਸ ਦਾ ਪੱਕਾ ਘਰ ਸਾਰੇ ਦਾ ਸਾਰਾ ਪਟਾ ਦਿੱਤਾ ਗਿਆ ਕਿ ਭਾਈ ਇਹਨੇ ਸਮਾਨ ਲੁਕੋਇਆ ਕਿੱਥੇ ਹੈ। ਸੋ ਇਹੋ ਜਿਹੀਆਂ ਚੀਜ਼ਾਂ ਵੀ ਬਹੁਤ ਹੋ ਜਾਂਦੀਆਂ ਨੇ, ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ ਗਈਆਂ। ਪਰ ਆਪਾਂ ਆਖਰੀ ਖਬਰ ਤੇ ਤੇਜ਼ੀ ਨਾਲ ਚੱਲਦੇ ਹਾਂ ਕਿਉਂਕਿ ਸਾਡਾ ਸਮਾਂ ਤੇਜ਼ੀ ਦੇ ਨਾਲ ਹੋ ਰਿਹਾ ਸਮਾਪਤ। ਸੋ ਮਹਾਕੁੰਭ ਲਗਾਤਾਰ ਚੱਲ ਰਿਹਾ ਤੇ ਉੱਥੋਂ ਹੁਣ ਔਰਤਾਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ ਹੋਣ ਦੇ ਮਾਮਲੇ 'ਚ ਕੁਝ ਗ੍ਰਿਫਤਾਰੀਆਂ ਵੀ ਹੋਈਆਂ ਨੇ। ਇਹ ਕੀ ਖਬਰ ਹੈ ਜੀ? ਇਹ ਬੜੀ, ਮੈਂ ਕਹੂੰਗਾ ਕਿ ਘਟੀਆ ਹਰਕਤ ਹੈ। ਜੇ ਦੇਖੀਏ ਤਾਂ ਕੋਈ ਵੀ ਧਾਰਮਿਕ ਆਯੋਜਨ ਹੈ, ਧਾਰਮਿਕ ਸਥਾਨ ਹੈ, ਚਾਹੇ ਕਿਸੇ ਵੀ ਧਰਮ ਦਾ ਹੈ ਜੀ, ਉਹ ਸਤਿਕਾਰਤ ਹੈ। ਜਿਹੜੀਆਂ ਕਮੀਆਂ ਪੇਸ਼ੀਆਂ ਅਸੀਂ ਬਤੌਰ ਪੱਤਰਕਾਰ ਉਹਨਾਂ ਚੀਜ਼ਾਂ ਦੀ ਆਲੋਚਨਾ ਪ੍ਰਬੰਧਾਂ 'ਚ ਜ਼ਰੂਰ ਕਰਦੇ ਹੁੰਦੇ ਹਾਂ ਅਸੀਂ, ਜੀ, ਪਰ ਇਸ ਤਰ੍ਹਾਂ ਜਿਹੜਾ ਕੀਤਾ ਗਿਆ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਮਾੜਾ। 3 ਬੰਦੇ ਇੱਕ ਯੂਟਿਊਬਰ ਸਮੇਤ ਗ੍ਰਿਫਤਾਰ ਹੋਏ ਨੇ ਜੀ। ਤਾਂ ਇਹਨਾਂ ਤੇ ਦੋਸ਼ ਇਹ ਲੱਗਾ ਹੈ ਕਿ ਜਦੋਂ ਇਸ਼ਨਾਨ ਕਰਦੀਆਂ ਸੀਗੀਆਂ ਬੀਬੀਆਂ ਤਾਂ ਉਹ ਇਹ ਵੀਡੀਓ ਬਣਾਉਂਦੇ ਸੀ, ਫਿਰ ਉਹ ਵੀਡੀਓ ਜਿਹੜੇ ਨੇ ਉਹ ਅਗਾਂਹ ਨਾ ਸਿਰਫ ਟੈਲੀਗ੍ਰਾਮ ਚੈਨਲਾਂ ਤੇ ਅਪਲੋਡ ਕੀਤੇ ਗਏ ਬਲਕਿ ਵੇਚਿਆ ਗਿਆ। ਪ੍ਰਜਵਲ ਅਸ਼ੋਕ ਤੇਲੀ ਮਹਾਰਾਸ਼ਟਰ ਲਾਤੂਰ, ਇਹਨੂੰ ਗ੍ਰਿਫਤਾਰ ਕੀਤਾ ਗਿਆ। ਚੰਦਰ ਪ੍ਰਕਾਸ਼ ਫੂਲਚੰਦ ਪ੍ਰਯਾਗਰਾਜ, ਯਾਨੀ ਲੋਕਲ ਸੀਗਾ, ਇਹ ਸ਼ਾਇਦ ਯੂਟਿਊਬਰ ਸੀਗਾ, ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਅਤੇ ਪ੍ਰਜ ਰਾਜਿੰਦਰ ਪਟੇਲ ਸਿੰਹਾਲਾ ਸਾਂਗਲੀ, ਇਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਤਾਂ ਮਤਲਬ ਕਿ ਇਹ ਬਹੁਤ ਘਟੀਆ ਇਹਨਾਂ ਦੀ ਹਰਕਤ ਜਿਹੜੀ ਆ ਉਹ ਸਾਹਮਣੇ ਆਈ ਆ। ਪਰ ਇਹਦੇ ਨਾਲ ਨਾਲ ਬੀਤੇ ਦਿਨ ਕੀ ਹੋਇਆ ਸੀਗਾ ਕਿ ਭਾਰਤ ਦੇ 60-70 ਹਸਪਤਾਲਾਂ ਦੇ ਵਿੱਚੋਂ ਜਿੱਥੇ ਲੇਡੀਜ਼ ਦਾ ਚੈੱਕਅਪ ਡਾਕਟਰਨੀਆਂ ਕਰਦੀਆਂ ਸੀਗੀਆਂ, ਉੱਥੇ ਲੱਗੇ ਜਿਹੜੇ CCTV ਸੀ ਉਹ ਬਾਹਰਲੇ ਮੁਲਕਾਂ ਚੋਂ ਹੈਕ ਕੀਤੇ ਗਏ। ਤਾਂ ਹੈਕ ਕਰਨ ਵਾਲਾ ਜਿਹੜਾ ਗਰੋਹ ਇੰਡੀਆ ਦੇ ਵਿੱਚ, ਕਿਉਂਕਿ ਉਹ ਵੀ ਵੀਡੀਓਜ਼ ਇਤਿਆਦਿਕ ਜਿਹੜੀਆਂ ਸੀ ਅਪਲੋਡ ਹੋਈਆਂ ਜਾਂ ਵਿਕੀਆਂ, ਤਾਂ ਉਹ ਵੀ ਸਮਝਿਆ ਜਾਂਦਾ ਹੈ ਕਿ ਸ਼ੱਕ ਇਹਨਾਂ ਤੇ ਆ ਕਿ ਸ਼ਾਇਦ ਇਸ ਗਰੋਹ ਦੇ ਤਾਰ ਇੱਧਰ ਵੀ ਜੁੜੇ ਹੋ ਸਕਦੇ ਆ। ਪਰ ਖੁਦਾ ਨਾ ਖਾਸਤਾ ਇਹਨਾਂ ਚੋਂ ਕੋਈ ਜਿਹੜਾ ਸੀਗਾ ਪਾਪੀ ਉਹ ਕਿਤੇ ਮੁਸਲਮਾਨ ਹੁੰਦਾ ਤੇ ਤੁਸੀਂ ਦੇਖਦੇ ਫਿਰ ਮੀਡੀਆ ਇੱਥੋਂ ਦਾ ਕਿਵੇਂ ਚੰਗਿਆੜਾ ਮਾਰਦਾ। ਸੋ ਇਹ ਚਲੋ ਇਤਫਾਕਨ ਕਹਿ ਲਓ ਕਿ ਇਹ ਉਸੇ ਧਰਮ ਦੇ ਹੀ ਆ ਜਿਸ ਧਰਮ ਦਾ ਮਹਾਕੁੰਭ ਵਰਗਾ ਏਡਾ ਜਿਹੜਾ ਪਾਕ ਪਵਿੱਤਰ ਕਹਿ ਲਓ ਕਿ ਆਯੋਜਨ ਸੀਗਾ। ਸੋ ਸਾਡੇ ਪ੍ਰੋਗਰਾਮ ਦਾ ਸਮਾਂ ਜੀ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ, ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਇਹ ਸਾਂਝੀ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਸਾਰੀਆਂ ਖਬਰਾਂ ਤੇ ਚਾਨਣਾ ਪਾਇਆ ਤੇ ਤੁਹਾਡੇ ਲਈ ਸਾਰੀਆਂ ਖਬਰਾਂ ਦਾ ਕੀਤਾ ਵਿਸ਼ਲੇਸ਼ਣ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।